ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਹਰ ਵਾਰੀ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਵੱਖ-ਵੱਖ ਮੁੱਦੇ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇੱਕ ਵਿਸ਼ਾ ਜਿਹੜਾ ਉਹ ਆਪਾਂ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ ਵਿਸ਼ੇ ਦੇ ਬਾਰੇ ਤੁਹਾਨੂੰ ਦੱਸੀਏ। ਆਓ ਸਵਾਗਤ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ ਦਾ, ਸੈਨੋਜ਼ੇ ਸਟੂਡੀਓਜ਼ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਅਤੇ ਆਪਾਂ ਨੂੰ ਉਸ ਵਿਸ਼ੇ ਦੇ ਬਾਰੇ ਵੀ ਜਾਣਕਾਰੀ ਦੇਣਗੇ। ਪ੍ਰਵੀਨ ਸ਼ਰਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਰਮਜੀਤ ਸਿੰਘ ਜੀ। ਦੁਨੀਆ ਦੇ ਹਰ ਹਿੱਸੇ, ਕਿਸੇ ਵੀ ਹਿੱਸੇ ਦੇ ਵਿੱਚ ਜਿੱਥੇ ਵੀ ਸਾਨੂੰ ਪੰਜਾਬੀ ਰੇਡੀਓ USA ਦੇ ਜ਼ਰੀਏ ਸੁਣਿਆ ਜਾ ਰਿਹਾ, ਦੇਖਿਆ ਜਾ ਰਿਹਾ, ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਸੋ ਪ੍ਰਵੀਨ ਜੀ, ਅੱਜ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਕਿਹੜੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜਿਸ ਵਿਸ਼ੇ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰਾਜ ਜੀ, ਉਹ ਵਿਸ਼ਾ ਸਾਡਾ ਬੁਨਿਆਦੀ ਵਿਸ਼ਾ, ਬੁਨਿਆਦੀ ਤੋਂ ਮਤਲਬ ਸਾਡਾ ਮੂਲ ਵਿਸ਼ਾ ਤੇ ਉਹ ਵਿਸ਼ਾ ਜੁੜਿਆ ਸਾਡੀ ਜ਼ੁਬਾਨ ਦੇ ਨਾਲ, ਸਾਡੀ ਮਾਂ ਬੋਲੀ ਦੇ ਨਾਲ, ਸਾਡੀ ਭਾਸ਼ਾ ਦੇ ਨਾਲ। ਅੱਜ ਆਪਾਂ ਗੱਲ ਕਰਾਂਗੇ ਕਿ ਭਾਸ਼ਾ ਜਿਹੜੀ ਹੈ, ਮਾਂ ਬੋਲੀ ਜਿਹੜੀ ਹੈ, ਉਹਦੀ ਅਹਿਮੀਅਤ ਕੀ ਹੈ ਤੇ ਨਾਲ ਹੀ ਹਿੰਦੀ ਜਿਹੜੀ ਹਿੰਦੂ ਰਾਸ਼ਟਰ ਬਣਾਉਣ ਚਾਹੁੰਦੀ ਹੈ ਜਿਹੜੀ ਸਰਕਾਰ, ਜਿਹੜੀ ਗਰੀਬਾਂ ਦੇ ਘਰ ਵੀ ਢਾਹ ਕੇ ਬੇਫਿਕਰ ਸੁੱਤੀ ਪਈ ਹੈ, ਉਹ ਸਰਕਾਰ ਦੇ ਬਾਰੇ ਕਿ ਉਹਨਾਂ ਦੇ ਜਿਹੜੇ ਮਨਸ਼ੇ ਨੇ, ਉਹਨਾਂ ਦੀਆਂ ਜਿਹੜੀਆਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਜਾਂ ਹਿੰਦੀ ਥੋਪਣ ਦੀਆਂ ਜਿਹੜੀਆਂ ਚਾਲਾਂ ਨੇ, ਉਹ ਕਿੱਡੀਆਂ ਡੂੰਘੀਆਂ ਨੇ ਤੇ ਬਾਲੀਵੁੱਡ ਜਾਂ ਹੋਰ ਪ੍ਰਸਿੱਧ ਸਿਤਾਰੇ ਇਹਦੀ ਚਾਲ ਨੂੰ ਸਮਝਣ ਦੀ ਬਜਾਏ ਜਾਂ ਇਹਨੂੰ ਐਕਸਪੋਜ਼ ਕਰਨ ਦੀ ਬਜਾਏ ਜਾਂ ਇਹਦੇ ਉੱਤੇ ਆਪਣੀ ਗੱਲ ਰੱਖਣ ਦੀ ਬਜਾਏ ਸਗੋਂ ਉਸ ਏਜੰਡੇ ਦੀ ਪੈਰਵਾਈ ਕਰ ਰਹੇ ਨੇ। ਇਸ ਜਿਹੜੀ ਬਹਿਸ ਆ, ਇਹਨੂੰ ਛੇੜਿਆ ਅਜੇ ਦੇਵਗਨ ਨੇ। ਅਜੇ ਦੇਵਗਨ ਕੌਣ ਆ, ਉਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ, ਪਰ ਦਰਸ਼ਕਾਂ ਨੂੰ, ਸਰੋਤਿਆਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਇਸ ਮਸਲੇ ਦੇ ਉੱਤੇ ਆਪਣੀ ਰਾਏ ਜਿਹੜੀ ਹੈ ਜ਼ਰੂਰ ਸਾਂਝੀ ਕਰਿਓ। ਤੁਹਾਡੇ ਰਾਏ, ਤੁਹਾਡੇ ਸੁਝਾਅ, ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਨੇ। ਹਿੰਦੂ ਰਾਸ਼ਟਰ ਬਣਾਉਣਾ ਇੱਕ ਬਹਿਸ ਹੈ, ਪਰ ਕੀ ਹਿੰਦੀ ਜ਼ਰੀਏ ਅਸੀਂ ਆਪਣੀ ਪੰਜਾਬੀ ਜਜ਼ਬ ਹੁੰਦੀ ਦੇਖ ਲਈਏ? ਅਸੀਂ ਤਾਂ ਬੇਸ਼ੱਕ ਇਸ ਗੱਲ ਨੂੰ ਰੱਖਣ ਦੇ ਵਿੱਚ ਪਿੱਛੇ ਹਾਂ, ਪਰ ਦੱਖਣ ਦੇ ਵਿੱਚ ਕੰਨੜ ਵਾਲਿਆਂ ਨੇ ਇਸ ਗੱਲ ਨੂੰ ਰੱਖਿਆ ਬੜੇ ਜ਼ੋਰਦਾਰ ਢੰਗ ਦੇ ਨਾਲ। ਔਰ ਦੋ ਸਿਤਾਰਿਆਂ ਦੀ ਆਪਸੀ ਗੱਲ ਸੀਗੀ। ਕਿੱਚਾ ਸੰਦੀਪ ਜੀ ਨੂੰ, ਜਿਹੜਾ ਬੜਾ ਮੰਨਿਆ ਪ੍ਰਮੰਨਿਆ ਅਦਾਕਾਰ ਹੈ ਕੰਨੜ ਫਿਲਮ ਇੰਡਸਟਰੀ ਦਾ, ਉਹਨੇ ਅਜੇ ਦੇਵਗਨ ਨੂੰ ਜਦੋਂ ਕਿਹਾ ਕਿ ਬਈ ਸਾਡੀ ਭਾਸ਼ਾ, ਸਾਡੀ ਹਿੰਦੀ ਨਾ ਭਾਸ਼ਾ ਸੀ ਨਾ ਕਦੇ ਹੋਏਗੀ ਤੇ ਨਾ ਰਹੇਗੀ, ਅਸੀਂ ਨਹੀਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਰਜਾ ਦਿੰਦੇ। ਉਸ ਤੋਂ ਬਾਅਦ ਇੱਕ ਡਿਬੇਟ ਚੱਲਦੀ ਆ ਤੇ ਉਹਦੀ ਪਿੱਠ ਦੇ ਉੱਤੇ ਹੋਰ ਸਿਤਾਰੇ ਵੀ ਆਉਂਦੇ ਆ। ਉਹਦੀ ਪਿੱਠ ਉੱਤੇ ਸਾਬਕਾ CM ਵੀ ਆਉਂਦਾ, ਜਿਹੜਾ ਕਹਿੰਦਾ ਕਿ ਨਹੀਂ, ਸਾਡੀ ਆਪਦੀ ਐਗਜ਼ਿਸਟੈਂਸ ਆ, ਅਸੀਂ ਸਾਡੀਆਂ ਭਾਸ਼ਾਵਾਂ ਨੂੰ, 22 ਭਾਸ਼ਾਵਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਆ, ਸਾਡੀ ਭਾਸ਼ਾ ਵਿੱਚ ਅਸੀਂ ਆਜ਼ਾਦ ਹਾਂ। ਸਾਨੂੰ ਕਨਸਟੀਟਿਊਸ਼ਨ ਨੇ ਸਾਨੂੰ ਕਿਹਾ ਕਿ ਤੁਸੀਂ ਆਪਦੀ ਭਾਸ਼ਾ, ਮਾਂ ਬੋਲੀ ਜਿਹੜੀ ਮਰਜ਼ੀ ਰੱਖ ਸਕਦੇ ਹੋ, ਤੁਸੀਂ ਆਜ਼ਾਦ ਹੋ। ਤਾਂ ਸਾਡੀ ਭਾਸ਼ਾ ਕੰਨੜਾ, ਸਾਨੂੰ ਮਾਣ ਹੈ ਇਸ ਗੱਲ ਤੇ। ਪਰ ਸਾਡੇ ਇੱਥੇ, ਸਾਡੇ ਵੇਖ ਲਓ ਤੁਸੀਂ ਕੀ ਹਾਲ ਆ। ਇੱਕ ਮਾੜਾ ਜਿਹਾ ਬਿਆਨ ਦਿਓ ਤੁਸੀਂ ਕਿ ਜੀ ਹਿੰਦੀ ਲਾਜ਼ਮੀ ਹੈ, ਤੇ ਅਸੀਂ ਘਰਾਂ 'ਚ ਤਾਂ ਐਕਸੈਪਟ ਕਰੀ ਬੈਠੇ ਆ ਨਾ, ਬੇਟਾ ਐਸੇ ਨਹੀਂ ਕਰਨਾ, ਬੇਟਾ ਵੈਸੇ ਨਹੀਂ ਕਰਨਾ, ਬੇਟਾ ਪਾਪਾ ਕੋ ਬੁਲਾਓ। ਮਤਲਬ ਸਾਡੀ ਨੋਰਮਲ ਗੱਲ ਹੋ ਗਈ ਹੈ ਇਹ ਪਰਿਵਾਰਾਂ ਦੇ ਵਿੱਚ, ਸ਼ਹਿਰੀ ਪਰਿਵਾਰਾਂ ਦੇ ਵਿੱਚ ਤਾਂ ਖਾਸ ਕਰਕੇ। ਪਰ ਅੱਜ ਦਾ ਜਿਹੜਾ ਸਾਡਾ ਮੇਨ ਫੋਕਸ ਆ, ਉਹ ਇਹੀ ਆ ਕਿ ਸਾਡੇ ਪ੍ਰਸਿੱਧ ਲੋਕ ਪੰਜਾਬੀ ਤੇ ਸਟੈਂਡ ਲੈਣ ਤੋਂ ਅੜਦੇ ਕਿਉਂ ਨੇ? ਸਾਡੇ ਸਿਆਸਤਦਾਨ ਪੰਜਾਬੀ ਪਿੱਛੇ ਸਟੈਂਡ ਲੈਂਦੇ ਕਿਉਂ ਨਹੀਂ? ਤੇ ਇਹ ਜਿਹੜੀ ਬਹਿਸ ਹੈ, ਇਹਨੇ ਕਿਤੇ ਨਾ ਕਿਤੇ ਜਿਹੜਾ ਹਿੰਦੂ ਰਾਸ਼ਟਰ, ਹਿੰਦੀ ਜ਼ਰੀਏ ਹਿੰਦੂ ਰਾਸ਼ਟਰ ਬਣਾਉਣ ਵਾਲੀ ਗੱਲ ਆ, ਉਹਨੂੰ ਕਿਤੇ ਨਾ ਕਿਤੇ ਐਕਸਪੋਜ਼ ਜ਼ਰੂਰ ਕੀਤਾ ਜੀ। ਬਿਲਕੁਲ। ਇੱਦਾਂ ਦੀਆਂ ਘਟਨਾਵਾਂ ਪ੍ਰਵੀਨ ਜੀ ਭਾਰਤ ਵਿੱਚ ਰਹਿ ਕੇ ਬਾਰ-ਬਾਰ ਦੇਖ ਰਹੇ ਹਾਂ। ਪਿਛਲੇ ਜੀ। ਕੁਛ ਸਾਲਾਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਆ, ਇਹ ਆਪਾਂ ਜ਼ਰੂਰ ਕਹਿ ਸਕਦੇ ਹਾਂ। ਹੁਣ ਜਿਸ ਤੁਸੀਂ ਟਵਿੱਟਰ ਦੀ ਆਪਸੀ ਗੱਲਬਾਤ ਜਾਂ ਜਿਹੜੀ ਇਹਨਾਂ ਦੇ ਮਤਭੇਦ ਕਹਿ ਲਓ ਜਾਂ ਭਿੜਤ ਹੋਈ ਆ, ਸਿੰਘ ਫਸੇ ਆ ਇਸ ਬੋਲੀ ਨੂੰ, ਇਸ ਭਾਸ਼ਾ ਨੂੰ ਲੈ ਕੇ, ਇਸ ਦੇ ਜੇ ਪਿੱਛੇ ਜਾਈਏ ਤਾਂ ਕੁਛ ਦਿਨ ਪਹਿਲਾਂ ਹੀ ਜਿਹੜੇ ਯੂਨੀਅਨ ਮਿਨਿਸਟਰ ਆ ਅਮਿਤ ਸ਼ਾਹ, ਜੀ। ਉਹਨਾਂ ਨੇ ਜਿਹੜੀ ਪਾਰਲੀਮੈਂਟਰੀ ਆਫੀਸ਼ੀਅਲ ਲੈਂਗੁਏਜ ਕਮੇਟੀ ਦੇ ਮੀਟਿੰਗ ਦੇ ਦੌਰਾਨ ਜਦੋਂ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ, ਉਸ ਦੌਰਾਨ ਇਹੀ ਕਿਹਾ ਵੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਮੋਦੀ ਆ, ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਸਰਕਾਰ ਦਾ ਕੰਮਕਾਜ ਉਹ ਹਿੰਦੀ ਭਾਸ਼ਾ ਦੇ ਵਿੱਚ ਕੀਤਾ ਜਾਊਗਾ। ਸਾਨੂੰ ਕੋਈ ਹਿੰਦੀ ਭਾਸ਼ਾ ਦੇ ਨਾਲ ਵੈਰ ਨਹੀਂ, ਵਿਰੋਧ ਨਹੀਂ। ਉਹ ਉਹਨਾਂ ਦੀ ਆ, ਜਿਨ੍ਹਾਂ ਦੀ ਜਿਹੜੀ ਮਾਂ ਬੋਲੀ ਆ ਉਹ ਬੋਲਣ, ਉਹ ਚੰਗੀ ਗੱਲ ਆ, ਉਹ ਵਧੀਆ ਗੱਲ ਆ। ਉਹ ਏਦਾਂ ਹੀ ਹੋਣਾ ਚਾਹੀਦਾ ਆ। ਜੇ ਸਾਡੀ ਪੰਜਾਬੀ ਆ ਤੇ ਸਾਨੂੰ ਪੰਜਾਬੀ ਦੇ ਵਿੱਚ ਗੱਲ ਕਰਨ ਦਿੱਤੀ ਜਾਵੇ, ਥੋਪੀ ਨਾ ਜਾਵੇ ਇਸ ਦੇ ਉੱਤੇ।
ਮੈਂ ਪ੍ਰਵੀਨ ਜੀ 3 ਸਾਲ ਦੱਖਣ ਦੇ ਵਿੱਚ ਆਈਟੀ ਇੰਜੀਨੀਅਰ ਦੇ ਤੌਰ ਦੇ ਉੱਤੇ ਕੰਮ ਕੀਤਾ ਸੀ ਬੈਂਗਲੌਰ 'ਚ। ਕੰਨੜ ਜੀ। ਜਿਹੜਾ ਕਰਨਾਟਕਾ ਸੂਬਾ ਆ ਉੱਥੇ ਮੇਨ ਸਿਲੀਕਨ ਵੈਲੀ ਆਖਿਆ ਜਾਂਦਾ ਆ ਉਸ ਨੂੰ, ਹੂੰ, ਬੈਂਗਲੌਰ ਨੂੰ। ਜੀ। ਜਦੋਂ ਵੀ ਕਿਤੇ ਬੈਂਗਲੌਰ ਤੋਂ ਤੁਸੀਂ ਥੋੜ੍ਹਾ ਜਿਹਾ ਵੀ ਬਾਹਰ ਨੂੰ ਜਾਓ, ਇੱਥੋਂ ਤੱਕ ਕਿ ਬੈਂਗਲੌਰ ਦੇ ਵਿੱਚ ਵੀ ਜਿਹੜੇ ਉੱਥੇ ਬੰਦੇ ਨੇ, ਉੱਥੇ ਦੇ ਰਹਿਣ ਵਾਲੇ ਨੇ, ਉੱਥੋਂ ਦੇ ਕਰਨਾਟਕੀ ਲੋਕ ਨੇ, ਉਹ ਆਪਸ ਦੇ ਵਿੱਚ ਜਿੱਦੇ ਵੀ ਗੱਲ ਕਰਦੇ ਆ ਤੇ ਉਹ ਆਪਣੀ ਬੋਲੀ ਦੇ ਵਿੱਚ ਹੀ ਗੱਲ ਕਰਦੇ ਸੀ। ਜੇ ਤੁਸੀਂ ਕਰਨਾਟਕਾ ਦੇ ਜਾਂ ਦੱਖਣ ਦੇ ਹੋਰ ਸੂਬਿਆਂ ਦੇ ਵਿੱਚ ਕਿਤੇ ਘੁੰਮਣ ਜਾਓ, ਜਿਹੜੇ ਤੁਸੀਂ ਸੂਬੇ 'ਚ ਹੈਗੇ ਆ, ਉਹ ਲੋਕ ਉੱਥੋਂ ਦੀ ਹੀ ਭਾਸ਼ਾ, ਉੱਥੋਂ ਦੀ ਹੀ ਬੋਲੀ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲ ਕਰਦੇ ਸੀ। ਕੰਨੜ ਲੋਕ ਬੜੇ ਮਾਣ ਕਰਦੇ ਆ ਆਪਣੀ ਬੋਲੀ ਦੇ ਉੱਤੇ, ਕਿਉਂਕਿ ਸਾਹਿਤ ਦੇ ਬਹੁਤ ਵੱਡੇ-ਵੱਡੇ ਇਨਾਮ, ਜੀ। ਜਿਹੜੇ ਸਾਹਿਤਿਕ ਇਨਾਮ ਆ, ਉਹਨਾਂ ਦੀ ਭਾਸ਼ਾ ਦੇ ਜਿਹੜੇ ਲਿਖਣ ਵਾਲਿਆਂ ਨੇ, ਬੋਲਣ ਵਾਲਿਆਂ ਨੇ ਜਿੱਤੇ ਆ। ਅਗਲੇ ਕਿਉਂ ਨਾ ਮਾਣ ਕਰਨ, ਨਾਲੇ ਹਰ ਇੱਕ ਹੂੰ, ਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਆ। ਸੋ ਜੀ। ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਫੈਸਲਾ ਲੈ ਲਿਆ ਵੀ ਅਸੀਂ ਉਹਨਾਂ ਨੇ ਉੱਥੇ ਸੰਬੋਧਨ ਕਰਦੇ ਹੋਏ ਕਿਹਾ ਵੀ 70% ਯੂਨੀਅਨ ਕੈਬਨਿਟ ਦਾ ਜਿਹੜਾ ਏਜੰਡਾ ਆ, ਉਹ ਹਿੰਦੀ ਦੇ ਵਿੱਚ ਲਿਖਿਆ ਜਾਂਦਾ ਹੈਗਾ ਆ। ਉਹ ਉੱਥੇ ਕਰ ਰਹੇ ਆ, ਕੋਈ ਗੱਲ ਨਹੀਂ। ਸੋ ਇੱਕ ਇੱਥੇ ਇਸ਼ੂ ਸਪਾਰਕ ਹੁੰਦਾ ਰਿਹਾ ਬਾਰ-ਬਾਰ, ਬਾਰ-ਬਾਰ ਇਹ ਜਿਹੜੀ ਗੱਲ ਆ ਉੱਠਦੀ ਰਹੀ ਆ ਵੀ ਹਿੰਦੀ ਤਾਂ ਸਾਡੀ ਜਿਹੜੀ ਜੀ ਭਾਰਤ ਦੀ ਨੈਸ਼ਨਲ ਲੈਂਗੁਏਜ ਆ। ਜੀ। ਇਸ ਨੂੰ ਲੈ ਕੇ, ਰਾਜ ਭਾਸ਼ਾ ਨੂੰ ਲੈ ਕੇ ਬੜੇ ਵਿਵਾਦ ਚਿਰਾਂ ਤੋਂ ਸੁਣਦੇ ਆਏ ਆ। ਉਸ ਦੇ ਨਤਾਰੇ ਵੀ ਹੋ ਚੁੱਕੇ ਆ ਵੀ ਨਹੀਂ ਆ ਵੀ ਭਾਈ ਇਹ ਤੁਹਾਡੀ ਇਹ ਇੱਥੋਂ ਦੀ ਨੈਸ਼ਨਲ ਲੈਂਗੁਏਜ ਨਹੀਂ ਆ। ਭਾਰਤ ਦਾ ਸੰਵਿਧਾਨ ਨੇ ਇਸ ਦੇ ਵਿੱਚ ਮੱਦ ਰੱਖੀ ਆ ਵੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੈਗੀ। ਜੀ, ਜੀ। ਮੈਨੂੰ ਪ੍ਰਵੀਨ ਜੀ ਬੜਾ ਹਾਸਾ ਆਇਆ ਜਦੋਂ ਕਿੱਚਾ ਸੁਦੀਪ ਨੂੰ ਅਜੇ ਦੇਵਗਨ ਹਿੰਦੀ 'ਚ ਲਿਖ ਕੇ ਕਹਿ ਰਿਹਾ ਸੀ, ਥੱਲੇ ਜਨ ਗਣ ਮਨ ਲਿਖ ਰਿਹਾ ਸੀ। ਸ਼ਾਇਦ ਉਹ ਨਾ ਵਾਕਿਫ ਹੋਊਗਾ ਵੀ ਇਹ ਤਾਂ ਬੰਗਾਲੀ 'ਚ ਲਿਖਿਆ ਗਿਆ ਹੈ, ਵੀ ਹੂੰ, ਉਹਨੂੰ ਸ਼ਾਇਦ ਇੰਨਾ ਵੀ ਨਹੀਂ ਪਤਾ। ਉਹਦੇ ਉੱਤੇ ਵੀ ਦੇਖੋ ਕਿੱਦਾਂ ਗਲਬਾ ਜਿਹੜਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਅੱਧਿਆਂ ਤੋਂ ਜ਼ਿਆਦਿਆਂ ਨੂੰ ਪੁੱਛ ਲਓ, ਸ਼ਾਇਦ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਇਹ ਜਿਹੜਾ ਨੈਸ਼ਨਲ ਐਂਥਮ ਬੋਲਿਆ ਜਾਂਦਾ ਆ, ਜਿਹੜੇ ਹਰ ਥਾਂ ਦੇ ਉੱਤੇ ਕਰਦੇ ਆ, ਉਹਦਾ ਬੰਗਾਲੀ 'ਚ ਟੈਗੋਰ ਹੋਣਾ ਨੇ ਲਿਖਿਆ ਸੀਗਾ। ਸੋ ਹੂੰ, ਸੋ ਕਿਸ ਤਰੀਕੇ ਦੇ ਨਾਲ ਥਾਂ-ਥਾਂ ਦੇ ਉੱਤੇ ਗਲਬਾ ਲੈ ਕੇ ਆ ਰਹੇ ਆ। ਸੋ ਇਹ ਤਰੀਕਾ ਦੇਖੋ ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਜਿਹੜਾ ਇਹਨਾਂ ਦਾ ਏਜੰਡਾ ਆ ਪ੍ਰਵੀਨ ਜੀ, ਵੀ ਵਨ ਨੇਸ਼ਨ ਵਨ ਟੈਕਸ, ਵਨ ਜੀ। ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਦਿਸ, ਵਨ ਨੇਸ਼ਨ ਵਨ ਦੈਟ। ਇਸ ਦੇ ਵਿੱਚ ਹੀ ਇਹ ਲੈਂਗੁਏਜ ਵਾਲੀ ਜਿਹੜੀ ਗਰਾਰੀ ਆ ਉਹ ਫਿੱਟ ਹੁੰਦੀ ਆ। ਉਸੇ ਗਰਾਰੀ ਦੇ ਫਿੱਟ ਹੁੰਦੇ ਹੋਏ ਉੱਤੇ ਜਿਹੜੀ ਸਭ ਤੋਂ ਵੱਡੀ ਗਰਾਰੀ ਆ, ਉਹ ਹਿੰਦੂ ਰਾਸ਼ਟਰ ਵਾਲੀ ਜਿਹੜੀ ਉਹ ਘੁੰਮ ਰਹੀ ਆ, ਉਹ ਘੁਮਾ ਰਹੀ ਆ ਇਹ ਛੋਟੀਆਂ-ਛੋਟੀਆਂ ਸਾਰੀਆਂ ਗਰਾਰੀਆਂ ਨੂੰ, ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਇਹਨਾਂ ਦੇ ਉਹ ਜਿਹੜੇ ਮੇਨ ਮਨਸ਼ਾ ਜਿਹੜੀ ਹੈਗੀ ਆ ਉਸਨੂੰ ਉਹ ਪੂਰੇ ਕੀਤਾ ਜਾਵੇ। ਪਰ ਦੇਖੋ ਇਹ ਜਦੋਂ ਵਿਵਾਦ ਵਾਪਰਿਆ, ਸਾਬਕਾ ਜਿਹੜਾ ਉੱਥੇ ਦਾ ਮੁੱਖ ਮੰਤਰੀ ਕਰਨਾਟਕਾ ਦਾ ਸਿੱਧਾ ਰਮਈਆ ਵੀ ਬੋਲ ਪਿਆ ਵੀ ਭਾਈ ਹੂੰ, ਏਦਾਂ ਦੀ ਹੂੰ, ਕੋਈ ਗੱਲ ਨਹੀਂ ਹੈਗੀ। ਸਾਡੇ ਜਿਹੜੇ ਸਿਆਸਤਦਾਨ ਅਜੇ ਵੀ ਉੱਤੇ ਚੁੱਪ ਕਰਕੇ ਜਿਹੜੇ ਉਹ ਬੈਠ ਜਾਂਦੇ ਨੇ। ਜਿੱਦਾਂ ਦਾ ਉਤੋਂ ਕਹਿ ਲਓ ਵੀ ਆਰਡਰ ਆ ਜਾਂਦੇ ਆ, ਉਦਾਂ ਦੇ ਫਿਰ ਉਹ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਬਹਿ ਜਾਂਦੇ ਆ। ਸੋ ਸਟੈਂਡ ਜਿਹੜਾ ਜ਼ਰੂਰ ਲੈਣਾ ਚਾਹੀਦਾ ਆ, ਕਿਉਂਕਿ ਇਹ ਇਕੱਲੇ ਕਰਨਾਟਕਾ ਦਾ ਮੁੱਦਾ ਨਹੀਂ ਆ। ਇਹ ਪੂਰੇ ਭਾਰਤ ਦੇ ਸਾਰਿਆਂ ਹੀ ਮਾਂ ਬੋਲੀਆਂ ਦਾ ਇਹ ਮੁੱਦਾ ਆ ਵੀ ਏਦਾਂ ਕਰਦੇ-ਕਰਦੇ ਤੁਸੀਂ ਕਿਹੜੀ-ਕਿਹੜੀ ਭਾਸ਼ਾ ਨੂੰ, ਕਿਹੜੀ-ਕਿਹੜੀ ਬੋਲੀ ਨੂੰ ਹਿੰਦੀ ਦੇ ਗਲਬੇ ਦੇ ਵਿੱਚ ਲਈ ਜਾਓਗੇ। ਦੇਖੋ ਜਦੋਂ ਨਾ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਹੋ ਰਹੀਆਂ ਸੀ, ਇਸ ਦੇਸ਼ ਦੇ ਕਨਸਟੀਟਿਊਸ਼ਨ ਨੂੰ ਬਣਾਇਆ ਜਾਣਾ ਸੀਗਾ, ਉਦੋਂ ਵੀ ਇਹਦੇ ਤੇ ਬਹੁਤ ਬਹਿਸ ਹੋਈ। ਉਦੋਂ ਇਹਨੂੰ ਕਿਹਾ ਗਿਆ ਕਿ ਬਈ ਜੇਕਰ ਆਪਾਂ ਇਸ ਤਰ੍ਹਾਂ ਕਰ ਦਿਆਂਗੇ ਹਿੰਦੀ ਨੂੰ, ਤਾਂ ਜਿਹੜੀਆਂ ਦੂਜੀਆਂ ਭਾਸ਼ਾਵਾਂ ਨੇ, ਕਿਉਂਕਿ ਭਾਰਤ ਨੂੰ ਵਿਭਿੰਨਤਾਵਾਂ ਭਰਿਆ ਦੇਸ਼ ਕਿਹਾ ਗਿਆ ਹੈ। ਇਹਦੀ ਜਿਹੜੀ ਡਾਇਵਰਸਿਫਿਕੇਸ਼ਨ ਆ, ਇਹ ਮੈਨੂੰ ਪਤਾ ਨਹੀਂ ਹੁਣ ਡਾਇਵਰਸਿਫਿਕੇਸ਼ਨ ਪ੍ਰੋਪਰ ਲਫ਼ਜ਼ ਹੈ ਜਾਂ ਕਿ ਨਹੀਂ। ਡਾਇਵਰਸਿਟੀ ਜੀ, ਹਾਂ, ਡਾਇਵਰਸਿਟੀ ਕਹਿ ਲੈਂਦੇ ਨੇ ਜਾਂ ਵਿਭਿੰਨਤਾ ਕਹਿ ਲਓ ਸਰਲ ਸ਼ਬਦਾਂ ਦੇ ਵਿੱਚ। ਜੀ। ਇਹਦੀ ਜਿਹੜੀ ਵਿਭਿੰਨਤਾ ਉਹਨੂੰ ਐਕਸੈਪਟ ਕੀਤਾ ਗਿਆ, ਕਿਉਂਕਿ ਇਹ ਸਾਨੂੰ ਜਿਹੜੀ ਸੰਵਿਧਾਨ ਕਨਸਟੀਟਿਊਸ਼ਨ ਆ, ਇਹ ਸਾਨੂੰ ਸਮਝਣਾ ਪੈਣਾ ਹੈ ਕਿ ਇਹਦੇ ਵਿੱਚ ਯੂਨੀਅਨ ਆਫ ਟੈਰੀਟਰੀ ਵੀ ਹੂੰ, ਬਹੁਤ ਸਾਰੇ ਰਾਜਾਂ ਦਾ ਇੱਕ ਸਮੂਹ ਆ, ਤੇ ਯੂਨੀਅਨ ਆਫ ਟੈਰੀਟਰੀ ਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਸੰਵਿਧਾਨ ਨੂੰ ਬਣਾਇਆ ਗਿਆ, ਤੇ ਸੰਵਿਧਾਨ ਦੇ ਪ੍ਰੈਂਬਲ ਦੇ ਵਿੱਚ ਇਹ ਗੱਲ ਲਿਖੀ ਗਈ ਕਿ ਇਹ ਜਿੰਨੇ ਵੀ ਲੋਕ ਨੇ, ਜਿੰਨੀ ਡਾਇਵਰਸਿਟੀ ਆ, ਜਿੰਨੇ ਰਾਜ ਨੇ, ਤਾਂ ਇਹਨਾਂ ਦੀ ਇੱਕ ਐਗਜ਼ਿਸਟੈਂਸ ਆ। ਤਾਂ ਉਦੋਂ ਹੂੰ, ਕੀ ਹੋਇਆ, ਸੰਵਿਧਾਨ ਦੀ ਇੱਕ ਮੈਨੂੰ ਗੱਲ ਯਾਦ ਆ ਗਈ ਆ। ਅ ਉਦੋਂ ਜਿਹੜੇ ਇੱਕ ਸੰਵਿਧਾਨ ਸਭਾ ਦੇ ਵਿੱਚ ਮੈਂਬਰ ਹੁੰਦੇ ਸੀ, ਮਤਲਬ ਸੀਗੇ, ਹੁੰਦੇ ਤਾਂ ਨਹੀਂ ਸੀਗੇ ਜੇ ਸਭਾ ਬਣੀ ਹੈ, ਰਵੀ ਸ਼ੰਕਰ ਸ਼ੁਕਲਾ। ਹੂੰ, ਉਹ ਹੂੰ, ਵੀ ਇਹ ਗੱਲ ਕਹਿੰਦੇ ਸੀਗੇ ਜਦੋਂ 22 ਭਾਸ਼ਾਵਾਂ ਨੂੰ ਦਰਜਾਬੰਦੀ ਦਿੱਤੀ ਗਈ ਕਿ 22 ਭਾਸ਼ਾਵਾਂ ਹੋਣਗੀਆਂ, ਉਹਨਾਂ ਨੂੰ ਉਹ ਆਪਣੀ ਭਾਸ਼ਾ ਦੇ ਵਿੱਚ ਕੰਮਕਾਰ ਕਰ ਸਕਣਗੇ, ਤਾਂ ਉਹ ਬੰਦਾ
ਇੰਨਾ ਕੁ ਕੱਟੜ ਸੀਗਾ, ਉਹ ਕਹਿੰਦਾ ਵੀ ਨਹੀਂ, ਹਿੰਦੀ ਭਾਸ਼ਾ ਨੂੰ ਤੁਸੀਂ ਰਾਸ਼ਟਰੀ ਭਾਸ਼ਾ ਐਲਾਨੋ, ਹਿੰਦੀ ਸਾਡੀ ਰਾਜ ਭਾਸ਼ਾ ਵਾ। ਕਿਵੇਂ ਆ? ਉਹ ਗੱਲ ਜ਼ਰੂਰ ਦੱਸਾਂਗੇ, ਟੈਕਨੀਕਲ ਪੁਆਇੰਟ ਉਹਦੇ 'ਚ ਇੱਕ, ਉਹ ਗੱਲ ਜ਼ਰੂਰ ਦੱਸਾਂਗੇ। ਤਾਂ ਉਹ ਅੜ ਗਿਆ ਬੰਦਾ, ਸੰਵਿਧਾਨ ਸਭਾ ਦੀਆਂ ਜਦੋਂ ਮੀਟਿੰਗਾਂ ਹੋ ਰਹੀਆਂ ਸੀ। ਉਹ ਕਹਿੰਦਾ ਕਿ ਨਹੀਂ ਜੀ, ਤੁਸੀਂ ਇਹ ਹਿੰਦੀ ਜਿਹੜੀ ਆ ਉਹਨੂੰ ਕਰੋ, ਬਾਕੀਆਂ ਦਾ ਛੱਡੋ। ਪਰ ਐਗਜਿਸਟੈਂਸ ਯੂਨੀਅਨ ਆਫ ਟੈਰੀਟਰੀਜ਼, ਇੱਕ ਦੂਜੇ ਰਾਜਾਂ ਦਾ, ਭਿੰਨਤਾਵਾਂ ਦਾ ਸਮੂਹ ਹੋਣ ਕਰਕੇ ਉਹ ਗੱਲ ਨੂੰ ਰੱਦ ਕਰ ਦਿੱਤਾ ਗਿਆ ਸੰਵਿਧਾਨ ਸਭਾ ਵੱਲੋਂ। ਕਦੇ ਮੌਕਾ ਮਿਲਿਆ, ਬਹੁਤ ਪੜ੍ਹਨ ਵਾਲੀਆਂ ਚੀਜ਼ਾਂ ਨੇ ਸੰਵਿਧਾਨ ਸਭਾ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਨਾ, ਹੂੰ, ਹੂੰ, ਗੂਗਲ ਹੂੰ। ਤੇ ਮਿਲ ਜਾਣਗੀਆਂ ਤੁਹਾਨੂੰ, ਬਹੁਤ ਜ਼ਿਆਦਾ ਜਾਣਕਾਰੀ ਮਿਲੀ ਆ। ਅੱਜ ਦਾ ਸੰਵਿਧਾਨ ਜਿਹੜਾ ਆਪਾਂ ਵੇਖ ਰਹੇ ਹਾਂ, ਇਹ ਸੰਵਿਧਾਨ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦਾ ਸੰਵਿਧਾਨ ਜ਼ਰੂਰ ਹੋਊਗਾ, ਇੱਕ ਏਜੰਡੇ ਦਾ ਸੰਵਿਧਾਨ, ਪਰ ਜਿਹੜਾ ਅਸਲ ਸੰਵਿਧਾਨ ਹੈ, ਕੰਸਟੀਟਿਊਸ਼ਨ ਹੈ ਇੰਡੀਆ ਦਾ, ਉਹ ਪੜ੍ਹਨ ਵਾਲੀ ਚੀਜ਼ ਆ। ਆਪਣੇ ਨਾਲ ਜਿਹੜੇ ਆ ਕੁਛ ਕਾਲਰ ਵੀ ਜੁੜ ਸਕਦੇ ਨੇ, 408 272 5200 ਤੇ ਕਾਲ ਕਰਕੇ ਤੁਸੀਂ ਜਿਹੜਾ ਆਪਣੀ ਗੱਲ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ ਜੀ, ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਹਿੰਦੀ ਜ਼ਰੀਏ, ਹਿੰਦੀ ਭਾਸ਼ਾ ਥੋਪ ਕੇ ਕੀ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਨੂੰ ਵੱਧ ਰਿਹਾ। ਦੂਜੇ ਪਾਸੇ ਜਦੋਂ ਭਾਸ਼ਾ ਦੀਆਂ ਗੱਲਾਂ ਆਉਂਦੀਆਂ ਨੇ, ਜਦੋਂ ਆਪਦੇ ਖਿੱਤੇ ਦੀ ਗੱਲ ਆਉਂਦੀ ਹੈ, ਜਦੋਂ ਆਪਦੀ ਭਾਸ਼ਾ ਦੀ ਗੱਲ ਆਉਂਦੀ ਹੈ, ਤਾਂ ਸਾਡੇ ਜਿਹੜੇ ਪੰਜਾਬੀ ਲੋਕ ਨੇ ਉਹ ਚੁੱਪ ਕਿਉਂ ਕਰ ਜਾਂਦੇ ਨੇ? ਖਾਸ ਕਰਕੇ ਸੈਲੀਬ੍ਰਿਟੀਜ਼, ਗੁਰਦਾਸ ਮਾਨ ਦੀ ਜਿਹੜਾ ਵਿਵਾਦ ਉਹਨਾਂ ਨਾਲ ਜੁੜਿਆ, ਉਹਦੇ ਬਾਰੇ ਗੱਲਬਾਤ ਵੀ ਜ਼ਰੂਰ ਕਰਾਂਗੇ। ਨਾਲੋਂ ਨਾਲ ਤੁਹਾਨੂੰ ਦੱਸਾਂਗੇ ਕਿ ਜਦੋਂ ਵੀ ਬਹਿਸ ਚੱਲੇ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਤਾਂ ਉੱਥੇ ਤੁਸੀਂ ਦੱਸ ਸਕਦੇ ਹੋ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ। ਜੀ ਰਾਜ। ਜੀ, ਬਿਲਕੁਲ। ਸੋ ਦੇਖੋ, ਜਿੱਦਾਂ ਤੁਸੀਂ ਕਿਹਾ ਵੀ ਇਹ ਯੂਨੀਅਨ ਸੀਗਾ ਸਾਰੇ ਸੂਬਿਆਂ ਦਾ, ਹੂੰ, ਸਾਰੀਆਂ ਸਟੇਟਸ ਦਾ, ਜਿਹਨੂੰ ਫੈਡਰਲਿਜ਼ਮ ਢਾਂਚਾ ਜਿਹੜਾ ਉਹ ਆਖਿਆ ਜਾਂਦਾ। ਦੇਖੋ, ਅਜਿਹੀਆਂ ਚੀਜ਼ਾਂ ਕਰਕੇ ਮਾਰ ਕਿੱਥੇ ਜਿਹੜੀ ਉਹ ਹੋ ਰਹੀ ਆ। ਜੀ। ਇਹ ਬੜੇ ਵੱਡੇ, ਜਿੱਦਾਂ ਤੁਸੀਂ ਕਿਹਾ ਨਾ ਵੀ ਇਹ ਮੂਲ ਅਧਿਕਾਰਾਂ ਦੇ ਉੱਤੇ ਜਿਹੜਾ ਇਹ ਵਾਰ ਹੈਗਾ ਆ। ਹੂੰ, ਤੁਸੀਂ ਕਿਹੜੀਆਂ ਚੀਜ਼ਾਂ ਆਪਣੇ ਸੂਬੇ ਦੇ ਵਿੱਚ ਲਾ ਰਹੇ ਆ, ਸੂਬੇ ਦੇ ਕੋਲੋਂ ਉਹ ਅਧਿਕਾਰਾਂ ਨੂੰ ਖੋਹੇ ਜਾਣਾ ਹੌਲੀ-ਹੌਲੀ। ਅੱਜ ਦੇਖੋ, ਇਹਨਾਂ ਨੇ ਐਲਾਨ ਨਹੀਂ ਕੀਤਾ ਵੀ ਅਸੀਂ ਕਰ ਦੇਣਾ ਆ। ਇਹ ਹੌਲੀ-ਹੌਲੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਾ ਰਹੇ ਆ। ਅੱਜ ਹੂੰ, ਕਹਿੰਦੇ ਵੀ ਨਹੀਂ ਜੀ, ਪ੍ਰਧਾਨ ਮੰਤਰੀ ਨੇ ਫੈਸਲਾ ਲੈ ਲਿਆ ਆ ਵੀ ਜਿਹੜਾ ਸਾਰਾ ਕੰਮਕਾਜ ਆ ਅਸੀਂ ਹਿੰਦੀ ਦੇ ਵਿੱਚ ਜਿਹੜਾ ਉਹ ਕਰਿਆ, ਜਿਹੜਾ ਉਹ ਕਰਾਂਗੇ। ਸੋ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਜਿਹੜੀ ਇਸ ਨੂੰ ਬਾਕੀ ਸਾਰੀਆਂ ਚੀਜ਼ਾਂ ਨੂੰ ਉਸਦੇ ਅਧੀਨ ਲੈ ਕੇ ਆ ਰਹੇ ਹਾਂ। ਇਸੇ ਬਹਿਸ ਦੇ ਵਿੱਚ ਉਮਰ ਅਬਦੁੱਲਾ ਵੀ, ਉਹਨਾਂ ਨੇ ਵੀ ਛਾਲ ਮਾਰ ਲਈ। ਉਹਨਾਂ ਨੇ ਜਿਹੜਾ ਇਹ ਆਖਿਆ ਵੀ ਭਾਈ, ਜੇ ਇੱਕ ਭਾਰਤ ਦੇ ਕਰੰਸੀ ਦੇ ਨੋਟ ਦੇ ਉੱਤੇ ਇੰਨੀਆਂ ਬੋਲੀਆਂ ਨੂੰ, ਇੰਨੀਆਂ ਭਾਸ਼ਾਵਾਂ ਨੂੰ ਜਗ੍ਹਾ ਮਿਲ ਸਕਦੀ ਹੈਗੀ ਆ, ਤਾਂ ਆਪ ਜੀਵਨ ਦੇ ਵਿੱਚ ਵੀ ਇਹ ਜਿਹੜੀ ਜਗ੍ਹਾ ਆ ਉਹ ਬਣਦੀ ਹੈਗੀ ਆ। ਸੋ ਕਹਿੰਦੇ ਵੀ ਜਿਹੜਾ ਇੰਡੀਆ ਇੰਨਾ ਕੁ ਵਿਭਿੰਨ ਹੈਗਾ ਆ ਵੀ ਇਸ ਦੀ ਨੈਸ਼ਨਲ ਲੈਂਗੁਏਜ ਨਹੀਂ ਹੋ ਸਕਦੀ। ਸੋ ਕਹਿੰਦੇ ਵੀ ਹਰ ਇੱਕ ਨੂੰ ਉਸਦੀ ਬਣਦੀ ਸਪੇਸ, ਉਸਦੀ ਜਗ੍ਹਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈਗੀ ਆ। ਸੋ ਕਿਸੇ ਇੱਕ ਫਿਰਕੇ, ਇੱਕ ਭਾਸ਼ਾ ਜਾਂ ਇੱਕ ਧਰਮ ਦਾ ਇਹ ਮੁਲਕ ਨਹੀਂ ਹੈਗਾ। ਇਸ ਚੀਜ਼ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਇਸ ਮੁੱਦੇ ਦੇ ਉੱਤੇ ਕਰ ਸਕਦੇ ਹੋ ਕਾਲ ਨੰਬਰ 408 272 5200 408272 5200 ਦੇ ਉੱਤੇ। ਸੋ ਸੁਦੀਪਾ ਕਹਿੰਦੇ ਆ ਵੀ ਜਿਹੜੀ ਉਸਦੀ ਜਿਹੜੀ ਨਵੀਂ ਮੂਵੀ KGF ਚੈਪਟਰ 2 ਉਸ ਦੇ ਬਾਰੇ ਗੱਲਬਾਤ ਕਰਦੇ ਹੋਏ ਜੀ। ਆਖਿਆ ਸੀਗਾ, ਉਹਦੇ ਵਿੱਚ ਹੀ ਇਸਨੇ ਇਹ ਗੱਲ ਆਖੀ ਸੀ ਵੀ ਹਿੰਦੀ ਇਜ਼ ਨੋ ਮੋਰ ਅ ਨੈਸ਼ਨਲ ਲੈਂਗੁਏਜ, ਵੀ ਇਹ ਹੁਣ ਜਿਹੜੀ ਆ ਇਹ ਨੈਸ਼ਨਲ ਲੈਂਗੁਏਜ ਨਹੀਂ ਹੈਗੀ। ਸੋ ਉਸ ਦੇ ਹੀ ਜਵਾਬ ਦੇ ਵਿੱਚ ਅਜੇ ਦੇਵਗਨ ਨੇ, ਜਿਹੜੇ ਪਾਨ ਦੀਆਂ ਐਡਾਂ ਤਾਂ ਬੜੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਹ ਕਰਦਾ ਆ, ਤੇ ਹਾਂਜੀ। ਉਹਨੇ ਜਵਾਬ ਦਿੱਤਾ ਸੀ ਵੀ ਨਹੀਂ ਜੀ, ਕਹਿੰਦਾ ਵੀ ਫਿਰ ਜੇ ਹਿੰਦੀ ਨੈਸ਼ਨਲ ਲੈਂਗੁਏਜ ਨਹੀਂ ਆ ਤੇ ਤੁਸੀਂ ਡੱਬ ਕਰਕੇ ਇਹਨਾਂ ਬੋਲੀ ਦੇ ਵਿੱਚ, ਹਿੰਦੀ ਦੇ ਵਿੱਚ ਕਿਉਂ ਰਿਲੀਜ਼ ਕਰਦੇ ਆ? ਹੁਣ ਇਹ ਚੀਜ਼ ਤਾਂ ਬਾਲੀਵੁੱਡ ਨੂੰ ਵੀ ਪੁੱਛੀ ਜਾ ਸਕਦੀ ਆ। ਉਹ ਵੀ ਤਾਂ ਹੂੰ, ਆਪਣੀਆਂ ਜਿਹੜੀਆਂ ਲੈਂਗੁਏਜ ਆ ਦੂਜਿਆਂ 'ਚ ਡੱਬ ਕਰਕੇ ਜਿਹੜੇ ਰਿਲੀਜ਼ ਕਰਦੇ ਆ ਵੀ ਚਾਰ ਚਿੱਲੜ ਆ ਹੋਰ ਜੁੜ ਜਾਣ। ਉਹ ਤਾਂ ਟੋਟਲੀ ਇੱਕ ਕਮਰਸ਼ੀਅਲ ਪੁਆਇੰਟ ਆਫ ਵਿਊ ਦੇ ਉੱਤੇ ਨਾਲ ਆ। ਸੋ ਜੋ ਡੱਬ ਕਰਕੇ ਹੋ ਰਹੀਆਂ, ਇੱਥੋਂ ਇਹੀ ਮਤਲਬ ਆ ਵੀ ਡਾਇਵਰਸ ਆ। ਇੱਥੇ ਵਿਭਿੰਨਤਾ ਹੈਗੀ ਆ, ਤਾਂ ਹੀ ਕਰਨੀ ਪੈ ਰਹੀ ਆ ਕਿਸੇ ਜੀ। ਨੂੰ ਇੱਕ ਬੋਲੀ ਤੋਂ, ਇੱਕ ਭਾਸ਼ਾ ਤੋਂ ਦੂਜੀ ਦੇ ਵਿੱਚ, ਤਾਂ ਕਿਉਂਕਿ ਸਾਰੇ ਲੋਕਾਂ ਤੱਕ ਇਸ ਦੀ ਪਹੁੰਚ ਹੋ ਸਕੇ। ਜੇ ਧੱਕੇ ਦੇ ਨਾਲ ਇੱਕ ਭਾਸ਼ਾ ਦੇ ਉੱਤੇ ਜ਼ੋਰ ਲਾਉਂਗੇ ਤਾਂ ਉਸ ਦਾ ਨਤੀਜਾ ਇਹੀ ਜਿਹੜਾ ਉਹ ਹਮੇਸ਼ਾ ਬਣੇਗਾ। ਨਾਲੇ ਬਿਲਕੁਲ ਰਾਜ ਜੀ, ਇੱਥੇ ਇੱਕ ਚਰਚਾ ਹੋਰ ਕਰਨ ਵਾਲੀ ਹੈ ਕਿ ਜਿਹੜਾ ਸਾਡੇ ਭਾਰਤੀ ਸੰਵਿਧਾਨ ਦਾ 8ਵਾਂ ਅਨੁਛੇਦ ਆ, ਉਹਦੇ ਵਿੱਚ ਜਿਵੇਂ ਆਪਾਂ ਜ਼ਿਕਰ ਕੀਤਾ ਕਿ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। 22 ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ। ਜਿਹੜਾ 343 ਦਾ ਇੱਕ ਆ,
343 ਦਾ ਇੱਕ ਅਨੁਛੇਦ ਆ, ਉਹਦੇ ਵਿੱਚ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਸੰਘ ਦੀ ਜਿਹੜੀ ਸਰਕਾਰੀ ਭਾਸ਼ਾ ਦੇਵਨਾਗਰੀ ਲਿਪੀ ਦੇ ਵਿੱਚ ਹਿੰਦੀ ਹੋਵੇਗੀ, ਤੇ ਜਿਹੜੀ ਫੈਡਰਲਿਜ਼ਮ ਦੀ ਜਿਹੜੀ ਅਧਿਕਾਰਕ ਉਦੇਸ਼ਾਂ ਲਈ ਵਰਤੇ ਜਾਣ ਅੰਕਾਂ ਦਾ ਜਿਹੜਾ ਰੂਪ ਆ ਉਹ ਭਾਰਤੀ ਅੰਕਾਂ ਦਾ ਅੰਤਰਰਾਸ਼ਟਰੀ ਰੂਪ ਹੋਊਗਾ। ਇਸ ਕਰਕੇ ਭਾਰਤ ਨੂੰ ਹਿੰਦੀ ਰਾਸ਼ਟਰ ਜਿਹੜਾ ਵਾ ਉਹਨੂੰ ਭਾਸ਼ਾ ਦਾ ਦਰਜਾ ਨਹੀਂ ਹੈ ਹਿੰਦੀ ਨੂੰ, ਬਲਕਿ ਇਹ ਸਰਕਾਰੀ ਭਾਸ਼ਾ ਕਹੀ ਜਾ ਸਕਦੀ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਰਾਜ ਭਾਸ਼ਾ ਤੇ ਜਿਹੜੀ ਆ ਦੂਜੀ ਰਾਸ਼ਟਰੀ ਭਾਸ਼ਾ ਦੇ ਵਿੱਚ ਕੀ ਫਰਕ ਆ। ਰਾਸ਼ਟਰੀ ਭਾਸ਼ਾ ਉਹ ਹੈ ਜਿਹੜੀ ਤੁਹਾਨੂੰ ਜਿਹੜਾ ਕਨਸਟੀਟਿਊਸ਼ਨ ਤੁਹਾਨੂੰ ਕਹਿੰਦਾ ਕਿ ਇਹ ਸਾਡੀ ਰਾਸ਼ਟਰੀ ਭਾਸ਼ਾ ਵਾ, ਪਰ ਅਸਲ ਦੇ ਵਿੱਚ ਰਾਜ ਭਾਸ਼ਾ ਉਹ ਹੈ ਜਿਹਨੂੰ ਸਰਕਾਰੀ ਕੰਮਕਾਰ ਦੇ ਰੂਪ ਦੇ ਵਿੱਚ ਜਿਹੜਾ ਵਾ ਉਹ ਐਕਸੈਪਟ ਕੀਤਾ ਜਾਂਦਾ। ਇੰਨਾ ਕੁ ਮਹੀਨ ਫਰਕ ਹੀ ਹੈ, ਜ਼ਿਆਦਾ ਫਰਕ ਨਹੀਂ ਹੈ, ਮਹੀਨ ਫਰਕ ਹੈ। ਜਦੋਂ ਸਰਕਾਰੀ ਕੰਮਕਾਜ ਦੇ ਵਿੱਚ ਜਿਹੜੀ ਭਾਸ਼ਾ ਐਕਸੈਪਟੇਬਲ ਹੈ ਉਹਨੂੰ ਰਾਜ ਭਾਸ਼ਾ ਕਹਿ ਦਿੰਦੇ ਹਾਂ ਅਸੀਂ। ਹਿੰਦੀ ਤੇ ਅੰਗਰੇਜ਼ੀ ਰਾਜ ਭਾਸ਼ਾਵਾਂ ਨੇ। ਰਾਜ ਜੀ, ਇਸੇ ਗੱਲ ਨੂੰ ਆਪਾਂ ਅੱਗੇ ਤੋਰਾਂਗੇ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ ਜੀ। ਨਵਤੇਜ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਵੀ, ਤੁਹਾਨੂੰ ਵੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਦੇਖੋ ਸਾਰਾ ਕੰਮਕਾਰ ਤਾਂ ਕੋਟਾਂ ਦਾ ਇੰਗਲਿਸ਼ ਚ ਹੋ ਰਿਹਾ, ਜਿੱਦੇ ਆਪਾਂ ਆਜ਼ਾਦ ਹੋਏ ਆ ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੋ ਰਿਹਾ ਜੀ। ਜਿਹੜਾ ਕੁਝ ਉਹਨੇ ਧੱਕਾ ਕਰ ਰਹੇ ਨੇ, ਕਿਸੇ ਦੀਆਂ ਕਿਤੇ ਬੁਲਡੋਜ਼ਰ ਚੱਲਿਆ, ਕੁਝ ਚੱਲ ਗਿਆ, ਇੰਨਾ ਧੱਕਾ ਸਿੱਖਦਾ ਬਾਈ ਜੀ ਦੇਸ਼ ਦੇ ਹੋਰ ਟੁੱਟੇ ਕਰਾਉਣਗੇ ਜੀ। ਹਾਂ, ਫਿਰ ਭਾਸ਼ਾ ਵਾਲਾ ਮਤਲਬ ਨਹੀਂ ਰਹਿਣਾ। ਬਹੁਤ ਲੋਕ ਅੱਕੇ ਬੈਠੇ ਨੇ ਪਹਿਲਾਂ ਹੀ, ਜੋ ਇਹਨਾਂ ਨੇ ਸਕੰਜਾ ਕਿਸੇ ਜਾਂਦੇ ਨੇ ਹਰ ਇੱਕ ਗੱਲ ਤੇ ਪਹਿਲਾਂ ਹੀ ਲੋਕ ਔਖੇ ਬਹੁਤ ਨੇ, ਤੇ ਮੇਰੇ ਖਿਆਲ ਮੁਤਾਬਕ ਤਾਂ ਇਹ ਨੁਕਸਾਨ ਕਰਨਗੇ ਦੇਸ਼ ਦਾ ਜੀ, ਬਹੁਤ ਵੱਡਾ। ਜੀ 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 ਜੀ, ਹਾਂਜੀ, ਬਸ ਇਹੀ ਕਹਿਣਾ ਸੀ ਭਾਈ। ਥੈਂਕ ਯੂ ਨਵਤੇਜ ਜੀ। ਜੀ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਪ੍ਰਵੀਨ ਜੀ ਸ਼ਾਇਦ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਇਹਨਾਂ ਨੇ ਨੁਕਸਾਨ ਜਿਹੜਾ ਕਿੰਨਾ ਕੁ ਕਰ ਚੁੱਕੇ ਆ ਤੇ ਕਿੰਨਾ ਕੁ ਹੋਰ ਜਿਹੜਾ ਉਹ ਕਰਨਾ ਆ। ਇੰਨੀ ਨਫ਼ਰਤ ਆਪਣੇ ਜਿਹੜੇ ਜੀਵਨ ਕਾਲ ਦੇ ਵਿੱਚ ਲੋਕਾਂ ਨੇ ਨਹੀਂ ਦੇਖੀ ਹੋਣੀ, ਜਿਹੜੀ ਇਸ ਟਾਈਮ ਨਫ਼ਰਤ ਲੋਕ ਅੱਗ ਜਿਹੜੀ ਆ ਉਹ ਉਗਲ ਰਹੇ ਆ ਇੱਕ ਦੂਜੇ ਦੇ ਖਿਲਾਫ। ਸਭ ਤੋਂ ਅਫਸੋਸ ਵਾਲੀ ਗੱਲ ਆ, ਪੜ੍ਹੇ ਲਿਖੇ ਲੋਕ, ਜਿਨ੍ਹਾਂ ਨੂੰ ਪੜ੍ਹੇ ਲਿਖੇ, ਮੈਂ ਉਹਨਾਂ ਨੂੰ ਪੜ੍ਹੇ ਲਿਖੇ ਨਹੀਂ ਕਹਿੰਦਾ, ਜਿਨ੍ਹਾਂ ਨੂੰ ਪੜ੍ਹੇ ਲਿਖੇ ਮੰਨਿਆ ਜਾਂਦਾ ਆ, ਉਹ ਵੀ ਉਹੀ ਭਾਸ਼ਾ ਉਹੀ ਬੋਲੀ ਜਿਹੜੀ ਉਹ ਬੋਲ ਰਹੇ ਆ। ਨਫ਼ਰਤ ਦੀ ਜਿਹੜੀ ਬੋਲੀ ਆ ਉਹ ਜਿਹੜੀ ਉਹ ਬਣ ਰਹੀ ਆ। ਹੁਣ ਮੈਨੂੰ ਤਾਂ ਜਿਹੜਾ ਦੇਖੋ ਜੀ ਪ੍ਰਵੀਨ ਜੀ, ਏਦਾਂ ਲੱਗ ਰਿਹਾ ਆ ਵੀ ਇਹਨਾਂ ਨੇ ਤਾਂ ਹਿੰਦੀ ਨੂੰ ਸਗੋਂ ਨਫ਼ਰਤ ਦੀ ਭਾਸ਼ਾ ਬਣਾ ਛੱਡਿਆ। ਲੋਕਾਂ ਦੇ ਮਨਾਂ ਦੇ ਵਿੱਚ, ਚਲੋ ਜਿਨ੍ਹਾਂ ਦੀ ਇਹ ਮਦਰ ਲੈਂਗੁਏਜ ਆ, ਮਾਂ ਬੋਲੀ ਆ, ਉਹਨਾਂ ਦੇ ਲਈ ਸਤਿਕਾਰਤ ਆ, ਠੀਕ ਆ, ਪਰ ਦੂਜਿਆਂ ਦੇ ਮਨਾਂ ਦੇ ਵਿੱਚ ਇਸ ਦੇ ਪ੍ਰਤੀ ਘ੍ਰਿਣਾ ਕੀਤੀ ਜਾ ਰਹੀ ਆ, ਜਿਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਥੋਪੀ ਜਿਹੜੀ ਉਹ ਜਾ ਰਹੀ ਹੋਵੇ। ਸੋ ਜਦੋਂ ਢਿੱਡ ਭਰਿਆ ਹੋਵੇ ਉੱਤੇ ਤੱਕ ਧੱਕੇ ਨਾਲ ਰੋਟੀ ਤੁਸੀਂ ਤੁੰਨਣ ਦੀ ਕੋਸ਼ਿਸ਼ ਕਰੋ, ਬਾਹਰ ਨਿਕਲਦੀ ਆ, ਉਹਦਾ ਫਾਇਦਾ ਨਹੀਂ ਹੁੰਦਾ ਕੋਈ ਵੀ। ਸੋ ਇਹ ਧੱਕਾ ਜਿਹੜਾ ਆ ਉਹ ਬਹੁਤਾ ਚਿਰ ਜਿਹੜਾ ਉਹ ਨਹੀਂ ਚੱਲਦਾ। ਲੋਕ ਜਿਹੜਾ ਉਹ ਦੇਖ ਰਹੇ ਆ। ਇੰਨੀ ਕੁ ਪ੍ਰੋਬਲਮ ਜਿਹੜੀ ਪ੍ਰਵੀਨ ਜੀ ਇਹ ਬਣੀ ਪਈ ਆ ਵੀ ਇਹ ਜਿਹੜੇ ਲੋਕ ਜ਼ਿਆਦਾ ਵੋਕਲ ਆ, ਇਹਨਾਂ ਨੂੰ ਸਪੋਰਟ ਜਿਹੜੀ ਆ ਉਹ ਆਨਲਾਈਨ ਹੇਟਰਸ ਨੂੰ ਜਿਹੜੀ ਉਹ ਬਹੁਤ ਜ਼ਿਆਦਾ ਮਿਲ ਰਹੀ ਆ, ਜਿਹੜੇ ਦੂਜਿਆਂ ਦੇ ਪ੍ਰਤੀ ਜ਼ਿਆਦਾ ਹੇਟ ਜਿਹੜੀ ਉਹ ਫੈਲਾ ਰਹੇ ਆ। ਇੱਦਾਂ ਦੀ ਇੱਕ ਹੋਰ ਉਦਾਹਰਨ ਰੀਸੈਂਟਲੀ ਦੇਖੀ ਆ, ਇਹ ਵੀ ਆਈ ਥਿੰਕ ਕਰਨਾਟਕਾ ਦੇ ਵਿੱਚ ਦੇਖੀ ਗਈ ਸੀ। 2 ਕਿਸ਼ਤੀਆਂ ਦੇ ਵਿੱਚ ਸਵਾਰ ਸੀਗੇ ਲੋਕ, ਇੱਕ ਜਾਣੇ ਆਪਸ ਦੇ ਵਿੱਚ ਆਪਣੀ ਜਿਹੜੀ ਮਾਂ ਬੋਲੀ 'ਚ ਗੱਲ ਕਰ ਰਿਹਾ ਸੀ ਤੇ ਦੂਜਾ ਪਤਾ ਨਹੀਂ ਉਹ ਕਿੱਥੋਂ ਦਾ ਸੀਗਾ, ਉਹ ਕਹੇ ਵੀ ਨਹੀਂ ਤੂੰ ਐਂਟੀ ਨੈਸ਼ਨਲ ਆ, ਕਿਉਂਕਿ ਤੂੰ ਹਿੰਦੀ 'ਚ ਗੱਲ ਨਹੀਂ ਕਰ ਰਿਹਾ। ਉਹਨੇ ਬੀਬੀ ਨੂੰ ਹਿੰਦੀ 'ਚ ਬੋਲਣ ਦੀ ਗੱਲ ਆਖੀ, ਉਹ ਕਹਿੰਦੀ ਵੀ ਨਹੀਂ ਭਾਈ ਅਸੀਂ ਆਪਣੀ ਬੋਲੀ ਬੋਲਣੀ, ਇਹਦੇ ਵਿੱਚ ਕੀ ਮਾੜੀ ਚੀਜ਼ ਆ। ਕਹਿੰਦਾ ਨਹੀਂ ਤੂੰ ਐਂਟੀ ਨੈਸ਼ਨਲ, ਤੂੰ ਇਹ ਆ ਉਹ ਆ। ਹੁਣ ਤੁਸੀਂ ਦੇਖੋ ਵੀ ਇਹ ਗੱਲ ਕਿੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈ। ਇਹਦੇ ਵਿੱਚ ਧਰਮ ਦੀ ਨਹੀਂ ਕੋਈ ਗੱਲ ਹੈਗੀ, ਇਹ ਹੁਣ ਬੋਲੀ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੜਾਇਆ ਜਾ ਰਿਹਾ। ਹੌਲੀ ਹੌਲੀ ਕੀ ਕਰਨਾ ਆ, ਇਹੀ ਚੀਜ਼ ਜਿਹੜੀ ਇਸ ਨੂੰ ਬਾਅਦ ਚ ਧਰਮ ਦੇ ਨਾਲ ਜੋੜ ਕੇ ਇਹਨਾਂ ਨੇ ਗਾਂਹ ਲਈ ਜਾਣੀ ਆ। ਤੇ ਉੱਥੇ ਆਪਾਂ ਦੇਖਿਆ ਹੀ ਆ ਵੀ ਇਹਨਾਂ ਦੋਨਾਂ ਜਿਹੜੀ ਮੋਦੀ ਦੀ ਤੇ ਸ਼ਾਹ ਦੀ ਜੋੜੀ ਦਾ ਕੰਮ ਕੀ ਹੈਗਾ। ਹਾਂਜੀ, ਬਿਲਕੁਲ ਬਿਲਕੁਲ। ਔਰ ਗੁਜਰਾਤ ਦੇ ਵਿੱਚ 2010 ਦੀ ਗੱਲ ਹੈ, ਇਹਦੇ ਤੇ ਡਿਬੇਟ ਹੋਈ ਇੱਕ, ਅਦਾਲਤ ਨੇ ਵੀ ਮੰਨਿਆ ਵੀ ਜਿਹੜੀ ਹਿੰਦੀ ਭਾਸ਼ਾ ਵਾ ਉਹ ਰਾਸ਼ਟਰੀ ਭਾਸ਼ਾ ਨਹੀਂ ਹੈ। ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਜ਼ਿਰਾ ਹੋਈ, ਜ਼ਿਰਾ ਦੇ ਦਰਮਿਆਨ ਕਿਸੇ ਨੇ ਕਿਹਾ ਕਿ ਰਾਸ਼ਟਰੀ ਭਾਸ਼ਾ ਹੈ। ਅਦਾਲਤ ਕਹਿੰਦੀ ਵੀ ਹਿੰਦੀ ਜਿਹੜੀ ਆ ਬੋਲਦੇ ਲੋਕ ਜ਼ਰੂਰ ਬਹੁਤ ਆ। ਅਦਾਲਤ ਦੇ ਵਿੱਚ ਜਿਹੜੀ ਜ਼ਿਰਾ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਹਿੰਦੀ ਲੋਕ ਬੋਲਦੇ ਜ਼ਰੂਰ ਬਹੁਤ ਆ, ਪਰ ਅਸਲ ਦੇ ਵਿੱਚ ਜਿਹੜਾ ਰਿਕਾਰਡ ਦੇ ਵਿੱਚ ਕੁਝ ਵੀ ਐਸਾ ਨਹੀਂ ਮਿਲਦਾ, ਸੰਵਿਧਾਨ ਦੇ ਵਿੱਚ ਕੁਝ ਵੀ ਐਸਾ ਨਹੀਂ ਮਿਲਦਾ ਜਿੱਥੇ ਲਿਖਿਆ ਗਿਆ ਹੋਵੇ ਕਿ ਹਾਂਜੀ ਆਹ ਲੋ ਹਿੰਦੀ ਤੁਹਾਡੀ ਰਾਸ਼ਟਰੀ ਭਾਸ਼ਾ। ਹਿੰਦੀ ਰਾਜ ਭਾਸ਼ਾ ਜ਼ਰੂਰ ਕਹੀ ਜਾਂਦੀ ਹੈ, ਅੰਗਰੇਜ਼ੀ ਰਾਜ ਭਾਸ਼ਾ ਵਾ, ਪਰ ਉਹ ਜਿਵੇਂ ਆਪਾਂ ਗੱਲ ਕਰਕੇ ਹਟੇ ਕਿ
ਦੂਜੀਆਂ 22 ਭਾਸ਼ਾਵਾਂ ਨੂੰ ਵੀ ਸੰਵਿਧਾਨ ਨੇ, ਕਨਸਟੀਟਿਊਸ਼ਨ ਨੇ ਮੰਨਿਆ ਕਿ ਇਹਨਾਂ ਭਾਸ਼ਾਵਾਂ ਦੇ ਵਿੱਚ ਵੀ ਲੋਕ ਗੱਲ ਕਰ ਸਕਦੇ ਨੇ। ਅੱਜ ਤੁਸੀਂ ਦੇਖੋ ਕਿ ਜਦੋਂ ਆਪਣੇ ਪੰਜਾਬ ਦੇ ਵਿੱਚ ਹਾਈਵੇਜ਼ ਉੱਤੇ ਹਿੰਦੀ ਲਿਖੀ ਗਈ ਸੀ, ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਕਿ ਜੀ ਹਿੰਦੀ ਪਹਿਲ ਤੇ, ਔਰ ਉਹ ਕਰਨਾ ਵੀ ਚਾਹੀਦਾ। ਔਰ ਸਾਊਥ ਦੇ ਵਿੱਚ ਏਦਾਂ ਹੀ ਆ, ਸਾਊਥ ਵਿੱਚ ਲੋਕ ਹਿੰਦੀ ਨੂੰ ਪਹਿਲ ਤੇ ਨਹੀਂ ਰੱਖਦੇ। ਨਹੀਂ ਉਹ ਰੱਖਦੇ। ਕਹਿੰਦੇ ਪਹਿਲ ਸਾਡੀ ਮਾਂ ਬੋਲੀ ਦੀ ਹੈ, ਭਾਵੇਂ ਅਸੀਂ ਹਮ, ਤਾਮਿਲ ਬੋਲਦੇ ਹਾਂ, ਕੰਨੜ ਬੋਲਦੇ ਹਾਂ, ਕੁਛ ਵੀ ਬੋਲਦੇ ਹਾਂ ਅਸੀਂ, ਤੇਲਗੂ, ਕੰਨੜ, ਜੋ ਮਲਿਆਲਮ, ਮਲਿਆਲਮ। ਜੋ ਵੀ ਉਹਨਾਂ ਦੀਆਂ ਸਾਊਥ ਦੀਆਂ ਭਾਸ਼ਾਵਾਂ ਵਾ। ਤੇ ਹਾਈਵੇਜ਼ ਦੇ ਉੱਤੇ ਜਿਹੜੇ ਉਹਨਾਂ ਦੇ ਸਾਈਨ ਬੋਰਡ ਨੇ, ਜੋ ਵੀ ਸਰਕਾਰੀ ਦਫ਼ਤਰ ਨੇ, ਉੱਥੇ ਉਹਨਾਂ ਦੀ ਆਮ ਕੰਨੜ ਲਿਖੀ ਹੋਊਗੀ, ਜਾਂ ਉਹਨਾਂ ਦੀ ਤੇਲਗੂ ਲਿਖੀ ਹੋਊਗੀ, ਮਲਿਆਲਮ ਲਿਖੀ ਹੋਊਗੀ, ਹਿੰਦੀ ਨਹੀਂ ਲਿਖੀ ਹੋਊਗੀ, ਜਾਂ ਇੰਗਲਿਸ਼ ਤਾਂ ਹੁੰਦੀ ਆ। ਜਾਂ ਇੰਗਲਿਸ਼, ਬਿਲਕੁਲ। ਤਾਂ ਉਹ ਨਾਰਮਲ ਜਦੋਂ ਗੱਲਬਾਤ ਕਰਦੇ ਆ, ਭਾਵੇਂ ਉਹਨਾਂ ਦੇ ਸ਼ੋਅ ਵੀ ਹੋਣ, ਆਪਦੇ ਜਿਹੜੇ ਅਵਾਰਡ ਸ਼ੋਅਜ਼ ਹੁੰਦੇ ਨੇ, ਉਸ ਤਰ੍ਹਾਂ ਦੇ ਸ਼ੋਅਜ਼ ਹੋਣ, ਉਦੋਂ ਵੀ ਉਹ ਗੱਲਬਾਤ ਆਪਦੀ ਮੂਲ ਭਾਸ਼ਾ ਦੇ ਵਿੱਚ ਹੀ ਕਰਦੇ ਆ। ਨਵਾਜ਼ੁਦੀਨ ਸਿੱਦੀਕੀ ਬੜੇ ਆਲਾ ਦਰਜੇ ਦੇ ਐਕਟਰ ਹੋਏ ਆ, ਅਦਾਕਾਰ ਨੇ, ਬਹੁਤ ਮੰਨੇ ਪ੍ਰਮੰਨੇ। ਉਹਨਾਂ ਨੂੰ ਜਦੋਂ ਕਿਸੇ ਮੰਚ ਤੇ ਪੁੱਛਿਆ ਗਿਆ ਕਿ ਜਿਹੜਾ ਸਾਡੇ ਟ੍ਰੈਂਡ ਆ ਬੋਲਣ ਦਾ, ਇੰਗਲਿਸ਼ ਬੋਲਣ ਦਾ, ਜਾਂ ਹਿੰਦੀ ਨੂੰ ਤੁਸੀਂ ਕਿਵੇਂ, ਹੋ ਸਕਦਾ ਪੂਰੀ ਇੰਟਰਵਿਊ ਨਾ ਹੋਵੇ, ਕੁਛ ਅੰਸ਼ ਹੋਵੇ, ਹਿੱਸਾ ਹੋਵੇ ਉਸ ਇੰਟਰਵਿਊ ਦਾ, ਤੇ ਉਹ ਕਹਿੰਦੇ ਵੀ ਤੁਸੀਂ ਇਸ ਗੱਲ ਨੂੰ ਕਿਵੇਂ ਲੈਂਦੇ ਆ? ਉਹ ਕਹਿੰਦਾ ਯਾਰ ਸਾਡੇ ਤਾਂ ਇੱਥੇ ਸ਼ੋਅ ਆਫ ਵੀ ਬੜਾ ਵਾ, ਮਤਲਬ ਅਸੀਂ ਇੱਕ ਅਦਾਕਾਰ ਆ, ਮਾਤੜ ਵਿਚਾਰਾ ਥੀਏਟਰ ਚੋਂ ਆਇਆ, ਉਹਦੇ ਸਾਹਮਣੇ ਜਿਹੜਾ ਸਿਨੇਮੇਟਾਗ੍ਰਾਫ ਆ, ਜਾਂ ਗ੍ਰਾਫਰ ਆ, ਜਾਂ ਡਾਇਰੈਕਟਰ ਆ, ਜਾਂ ਪ੍ਰੋਡਿਊਸਰ ਆ, ਉਹ ਇੰਗਲਿਸ਼ ਚ ਗੱਲ ਕਰ ਰਹੇ ਆ, ਤੇ ਉਹ ਮਾਤੜ ਵਿਚਾਰਾ ਝਾਕਦਾ ਰਹਿੰਦਾ ਵਾ, ਤੇ ਸਾਨੂੰ ਉਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ। ਕਹਿੰਦਾ ਪਰ ਸਾਊਥ ਦੀ ਇੰਡਸਟਰੀ ਦਾ ਸਕਸੈਸ ਦਾ ਰੀਜ਼ਨ ਪਤਾ ਕੀ ਹੈ? ਉਹ ਕਹਿੰਦੇ ਜੀ ਕੀ ਹੈ? ਕਹਿੰਦਾ ਉੱਥੇ ਹਰ ਬੰਦਾ ਮਾਂ ਬੋਲੀ ਚ ਗੱਲ ਕਰਦਾ, ਹਰ, ਬੇਸ਼ੱਕ ਉਹ ਲੀਡ ਰੋਲ ਚ ਆ, ਬੇਸ਼ੱਕ ਉਹ ਸਪੋਰਟਿੰਗ ਰੋਲ ਦੇ ਵਿੱਚ ਆ। ਉਹ ਕਹਿੰਦਾ ਗੱਲਬਾਤ ਜਦੋਂ ਉਹਨੂੰ ਜਿਹੜੇ ਬੰਦੇ ਨੇ ਸਕ੍ਰਿਪਟ ਲਿਖੀ ਆ, ਜਾਂ ਜਿਹੜੇ ਬੰਦੇ ਨੇ ਡਾਇਲੋਗ ਲਿਖਿਆ, ਜਦੋਂ ਕਹਿੰਦਾ ਉਸ ਭਾਸ਼ਾ ਚ ਹੀ ਉਹ ਦੱਸਦਾ ਉਹਨੂੰ ਕਿ ਆਹ ਡਾਇਲੋਗ ਬੋਲਣਾ, ਤਾਂ ਉਹ ਐਟੋਮੈਟਿਕਲੀ ਹੈ, ਕਹਿੰਦਾ ਕੁਦਰਤੀ ਆ ਕਿ ਉਸ ਚੀਜ਼ ਨੇ ਉੱਭੜ ਕੇ ਯਾਦ ਆਉਣਾ। ਹੁਣ ਇਹ ਨਹੀਂ ਪਤਾ ਵੀ ਉਹਦਾ ਤੰਜ ਸੀਗਾ ਜਾਂ ਉਹ ਸੱਚਾਈ ਬਿਆਨ ਕਰ ਰਿਹਾ ਸੀ, ਪਰ ਉਹ ਕਹਿੰਦਾ ਸੀਗਾ ਕਿ ਬਾਲੀਵੁੱਡ ਜਿਹੜਾ ਉਹਨੂੰ ਸ਼ੋਅ ਆਫ ਨੇ ਮਾਰ ਦਿੱਤਾ ਵਾ, ਹੁਣ ਉਹ ਇੰਗਲਿਸ਼ ਕਾਪੀ ਨੇ ਮਾਰ ਦਿੱਤਾ ਹੈ, ਉਹਨੂੰ ਹੋਰਾਂ ਚੀਜ਼ਾਂ ਨੇ ਜਿਹੜਾ ਪਿੱਛੇ ਛੱਡ ਦਿੱਤਾ। ਇਸ ਕਰਕੇ ਸਾਊਥ ਵਾਲੇ ਅੱਜ ਅੱਗੇ ਆ, ਪਰ ਆਪਣੇ ਵੇਖਿਆ ਗਿਆ ਹਮੇਸ਼ਾ ਆਪਣੇ ਲੋਕ ਕਾਹਲੇ ਰਹਿੰਦੇ ਆ, ਆਪਣੀਆਂ ਸੈਲੀਬ੍ਰਿਟੀਜ਼ ਕਾਹਲੀਆਂ ਰਹਿੰਦੀਆਂ ਕਿ ਅਸੀਂ ਹਿੰਦੀ ਚ ਗੱਲ ਕਰੀਏ। ਇਹਨਾਂ ਨੂੰ ਤੁਸੀਂ ਇੱਕ ਸਵਾਲ ਹਿੰਦੀ ਦਾ ਕਰੋ, ਆਪਣੇ ਨਾਰਮਲ ਵੀ ਆਪਣੇ ਘਰਾਂ ਦੇ ਵਿੱਚ ਯੂਪੀ ਬਿਹਾਰ ਵਾਲੇ ਕੰਮ ਕਰਨ ਆਉਂਦੇ ਆ, ਅਸੀਂ ਉਹਨਾਂ ਨੂੰ ਪੰਜਾਬੀ ਨਹੀਂ ਸਿਖਾਉਂਦੇ ਕਦੇ ਵੀ। ਅਸੀਂ ਕਹਿੰਦੇ ਕਿ ਐਸਾ ਕਰਨਾ, ਇਹ ਲਾਣਾ, ਅਗਰ ਬਾਜ਼ਾਰ ਗਏ ਤਾਂ ਇਹ ਲੇਕਰ ਆਣਾ, ਪੱਠੇ ਕਾਟ ਦੇਣਾ, ਇਹ ਕਰ ਦੇਣਾ। ਅਸੀਂ ਤਾਂ ਮਤਲਬ ਹਿੰਦੀ ਦੀ ਵੀ ਐਸੀ ਤੈਸੀ ਫੇਰੀ ਹੁੰਦੀ ਹੈ ਉੱਥੇ, ਪਰ ਕਦੇ ਨਹੀਂ ਉਹਨੂੰ ਕੋਸ਼ਿਸ਼ ਕੀਤੀ ਕਿ ਕਦੇ ਉਹਨੂੰ ਆਪਦੀ ਜ਼ੁਬਾਨ ਸਿਖਾ ਲਈਏ, ਪੰਜਾਬੀ ਸਿਖਾ ਲਈਏ। ਉਹ ਵੀ ਸੌਖਾ ਸੀ, ਇਹ ਵੀ ਸੌਖੇ ਜੀ। ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ। ਸਰੋਤੇ ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਸਾਂਝੇ ਕਰੋ ਵੀ ਜੋ ਇਹ ਇਸ ਟਾਈਮ ਚੱਲ ਰਿਹਾ ਹੈਗਾ, ਹਿੰਦੀ ਨੂੰ ਥੋਪਿਆ ਜਾ ਰਿਹਾ ਆ, ਇਹ ਕਿਸ ਪਾਸੇ ਵੱਲ ਨੂੰ ਜਿਹੜਾ ਇਹ ਮੁਲਕ ਵੱਧ ਰਿਹਾ, ਤੇ ਆਪਾਂ ਆਮ ਬੰਦੇ ਜਾਂ ਬਾਕੀ ਸੂਬੇ, ਬਾਕੀ ਜਿਹੜੀਆਂ ਘੱਟ, ਕਿਉਂਕਿ ਉਹ ਚਲੋ ਜ਼ਿਆਦਾ ਲੋਕ ਉਸ ਬੋਲੀ ਨੂੰ ਜਿਹੜੇ ਬੋਲਦੇ ਹੋਣਗੇ, ਪਰ ਬਾਕੀ ਜਿਹੜੀਆਂ ਲੈਂਗੁਏਜਸ ਵਾਲੇ ਆ, ਬੋਲੀਆਂ ਵਾਲੇ ਆ, ਉਹ ਕੀ ਕਰ ਸਕਦੇ ਆ ਇਹਨਾਂ ਦੇ ਗਲਦਾਨ ਤੋਂ ਬਚਣ ਦੇ ਲਈ, ਇਹਨਾਂ ਦੇ ਜਿਹੜੇ ਦਬਾਅ ਦੇ ਅਧੀਨ ਘੱਟ ਆਉਣ ਦੇ ਲਈ। ਸੋ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200। ਮਿਲਦੇ ਬ੍ਰੇਕ ਤੋਂ ਬਾਅਦ 'ਚ। Punjabi Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415-909-0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ।
ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਜ਼ ਲਈ ਖਾਸ ਪ੍ਰਮੋਸ਼ਨਲ ਆਫਰਜ਼। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 4082725200। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197। All loans are subject to credit and underwriting approval. Zender Mortgage, oh Zender Mortgage। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਸਾਂਝੀ ਸੱਥ ਤੇ ਆਪਣੇ ਨਾਲ ਜੁੜੇ ਹੋਏ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਜੀ ਸੋ ਆਪਣੀ
ਗੱਲਬਾਤ ਪ੍ਰਵੀਨ ਜੀ ਚੱਲ ਰਹੀ ਸੀ। ਪ੍ਰਵੀਨ ਜੀ, ਮੈਨੂੰ ਲੱਗਦਾ ਥੋੜੀ ਜੀ ਆਡੀਓ ਦੇ ਵਿੱਚ ਪ੍ਰੋਬਲਮ ਆ, ਮੈਨੂੰ ਮੇਰੀ ਆਵਾਜ਼ ਬਾਰ-ਬਾਰ ਸੁਣ ਰਹੀ ਸੀਗੀ। ਨਹੀਂ, ਮੇਰੇ ਖਿਆਲ ਦੇ ਨਾਲ ਹੁਣ ਮੈਨੂੰ ਵੀ ਇੱਕ ਵਾਰੀ ਸੁਣੀ ਸੀ, ਪਰ ਮੇਰੇ ਖਿਆਲ ਦੇ ਨਾਲ ਹੁਣ ਸੈੱਟ ਠੀਕ ਹੈ ਹੈ ਜੀ। ਸੋ ਆਪਣੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਹਿੰਦੀ ਭਾਸ਼ਾ ਨੂੰ ਜੀ। ਲਗਾਤਾਰ ਪੂਰੇ ਮੁਲਕ ਦੇ ਵਿੱਚ ਮੋਦੀ ਤੇ ਜਿਹੜੀ ਸ਼ਾਹ ਦੀ ਜੋੜੀ ਆ ਉਹ ਹਾਂਜੀ। ਧੱਕ ਰਹੀ ਆ। ਉਹ ਚਾਹੁੰਦੀ ਆ ਵੀ ਹਰ ਇੱਕ ਪਾਸੇ ਇਸੇ ਦਾ ਹੀ ਜਿਹੜਾ ਉਹ ਬੋਲਬਾਲਾ ਹੋਵੇ। ਲੋਕ ਜੀ। ਕਿਤੇ ਨਾ ਕਿਤੇ ਆਪੋ ਆਪਣੀਆਂ ਮਾਂ ਬੋਲੀਆਂ ਜਿਹੜੀਆਂ ਆ ਉਹ ਭੁੱਲ ਜਾਣ ਤੇ ਉਹਨੂੰ ਛੱਡ ਕੇ ਇਸ ਦੇ ਪਿੱਛੇ ਜਿਹੜੇ ਉਹ ਲੱਗ ਜਾਣ। ਜਦੋਂ ਉਹਨਾਂ ਦੀ ਇਹ ਮਨਸ਼ਾ ਆ ਵੀ ਇਸ ਤਰੀਕੇ ਦੇ ਨਾਲ ਏਦਾਂ ਹੋ ਜਾਊਗਾ ਤੇ ਫਿਰ ਉਹਨਾਂ ਨੂੰ ਆਪਣਾ ਜਿਹੜਾ ਏਜੰਡਾ ਉਹਨਾਂ ਦਾ ਹੈਗਾ ਆ ਹਿੰਦੂ ਰਾਸ਼ਟਰ ਬਣਾਉਣ ਵਾਲਾ, ਉਸ ਦੇ ਵਿੱਚ ਸ਼ਾਇਦ ਉਹਨਾਂ ਨੂੰ ਜਲਦੀ ਕਾਮਯਾਬੀ ਜਿਹੜੀ ਉਹ ਮਿਲ ਸਕਦੀ ਆ। ਪਰ ਇਸੇ ਦੇ ਉਲਟ ਕਈ ਥਾਵਾਂ ਦੇ ਉੱਤੇ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਚੀਜ਼ ਨਹੀਂ ਹੋ ਸਕਦੀ, ਇਹ ਚੀਜ਼ ਨਹੀਂ ਜਿਹੜੀ ਉਹ ਹੋਵੇਗੀ। ਸੋ 1950 ਦੇ ਵਿੱਚ ਜਦ ਸੰਵਿਧਾਨ ਲਿਖਿਆ ਗਿਆ ਸੀ, ਉਦੋਂ ਉਹਨਾਂ ਨੇ 14 ਭਾਸ਼ਾਵਾਂ ਨੂੰ ਇਨਕਲੂਡ ਕੀਤਾ ਸੀ। ਫਿਰ ਜਿਹੜਾ 8th ਸਕੈਡਿਊਲ ਸੀਗਾ ਕੌਂਸਟੀਟਿਊਸ਼ਨ ਆਫ ਇੰਡੀਆ ਦਾ, ਉਹਦੇ ਵਿੱਚ 22 ਭਾਸ਼ਾਵਾਂ ਜਿਹੜੀਆਂ ਉਹ ਐਡ ਕਰ ਦਿੱਤੀਆਂ ਗਈਆਂ ਸੀ, ਜਿਨ੍ਹਾਂ 'ਚ ਪੰਜਾਬੀ ਵੀ ਇੱਕ ਜਿਹੜੀ ਭਾਸ਼ਾ ਆ ਉਸ ਦੇ ਵਿੱਚ ਹੈਗੀ ਆ। ਸੋ ਆਪਾਂ ਦੇਖ ਰਹੇ ਹਾਂ ਵੀ ਚਲੋ ਇਹ ਤਾਂ ਹੁਣ ਸਿੱਧੇ ਤੌਰ ਦੇ ਉੱਤੇ ਆ ਕੇ ਕਹਿਣਾ ਸ਼ੁਰੂ ਕਰ ਰਹੇ ਆ, ਪਰ ਹਿੰਦੀ ਦਾ ਜਿਹੜਾ ਬੋਲਬਾਲਾ ਜਾਂ ਹਿੰਦੀ ਦਾ ਉਸ ਦੇ ਅਧੀਨ ਉਸ ਦਾ ਗਲਬਾ ਆ ਬਹੁਤ ਚਿਰ ਤੋਂ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਤੁਸੀਂ ਜ਼ਿਕਰ ਕੀਤਾ ਸੀਗਾ ਵੀ ਕਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਸ਼ਹਿਰੀ ਵੱਸੋਂ ਇਲਾਕੇ ਆ, ਹਾਂਜੀ। ਉੱਥੇ ਤਾਂ ਇਹ ਘਰਾਂ ਦੇ ਵਿੱਚ ਆਲਰੇਡੀ ਅੱਪੜ ਚੁੱਕੀ ਆ, ਇਹ ਪਹੁੰਚ ਚੁੱਕੀ ਆ, ਜਿੱਥੇ ਆਪਾਂ ਦੇਖਦੇ ਆ ਵੀ ਘਰਾਂ 'ਚ ਬੋਲੇ ਜਾਣ ਤੋਂ ਲੈ ਕੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ, ਉੱਥੇ ਮਾਂ ਬੋਲੀ ਬੋਲਣ ਦੇ ਉੱਤੇ ਫਾਈਨ ਤੱਕ ਜਿਹੜੇ ਉਹ ਹੋ ਰਹੇ ਨੇ। ਸੋ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਜਿਉਂ-ਜਿਉਂ ਸਮਾਂ ਬੀਤਦਾ ਆ, ਤਾਂ ਉਹਦੇ ਵਿੱਚ ਨਵੀਆਂ ਜਿਹੜੀਆਂ ਕਹਿ ਲਓ ਵੀ ਵਰਡਸ, ਨਵੇਂ ਜਿਹੜੀ ਬੋਲੀ ਦੇ ਕੁਛ ਨਾ ਕੁਛ ਇੱਧਰੋਂ ਉੱਧਰੋਂ ਅੰਸ਼ ਜਿਹੜੇ ਆ ਉਸ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਪੂਰੀ ਦੀ ਪੂਰੀ ਜਿਹੜੀ ਬੋਲੀ ਆ ਉਸ ਨੂੰ ਚੇਂਜ ਹੀ ਜਿਹੜਾ ਆ ਉਹ ਕਰਕੇ ਇੱਕ ਨਵੀਂ ਬੋਲੀ ਆ ਉਹ ਲੋਕਾਂ ਦੇ ਸਿਰ ਜਿਹੜੀ ਉਹ ਮੜ੍ਹ ਦਿੱਤੀ ਜਾਵੇ। ਸੋ ਇਹ ਇਸ ਟਾਈਮ ਲੋਕਾਂ ਦੇ ਸਿਰ, ਭਾਰਤੀ ਲੋਕਾਂ ਦੇ ਸਿਰ ਜਿਹੜੀ ਹਿੰਦੀ ਮੜ੍ਹਨ ਦੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਆ। ਉਸ ਦਾ ਦਬਾਅ ਜਿਹੜਾ ਆ ਉਹ ਧੱਕਾ ਜਿਹੜਾ ਉਹ ਲਗਾਇਆ ਜਾ ਰਿਹਾ ਹੈਗਾ ਆ। ਹਾਂਜੀ, ਬਿਲਕੁਲ। ਤੇ ਜਿਹੜੇ ਤੁਸੀਂ ਸੰਦੀਪ ਦੀ ਗੱਲ ਕੀਤੀ ਹੈ, ਅਜੇ ਦੇਵਗਨ ਦੀ ਗੱਲ ਕੀਤੀ ਹੈ, ਰਾਮ ਗੋਪਾਲ ਵਰਮਾ ਵੀ ਉਹਦੇ 'ਚ ਆ ਗਏ ਨੇ ਵੈਸੇ ਤਾਂ। ਤੇ ਉਸ ਤੋਂ ਬਾਅਦ ਪਰ ਇਸੇ ਮਸਲੇ ਦੀ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਉਹਨਾਂ ਦੀ ਪਿੱਠ ਤੇ ਸਿੱਧਰਮਈਆ ਆ ਕੇ ਖੜੇ ਨੇ। ਸਿੱਧਰਮਈਆ ਨੇ ਵੀ ਕਿਹਾ ਕਿ ਮੈਨੂੰ ਕੰਨੜ ਹੋਣ ਤੇ ਮਾਣ ਹੈ। ਹਿੰਦੀ ਕਦੇ ਵੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਸੀ ਤੇ ਨਾ ਹੀ ਕਦੇ ਹੋਏਗੀ। ਤੇ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ, ਉਹ ਕਹਿੰਦਾ ਹਰੇਕ ਭਾਰਤੀ ਦਾ ਫਰਜ਼ ਆ, ਹਰ ਭਾਸ਼ਾ ਦਾ ਆਪਣਾ ਇਤਿਹਾਸ ਹੈ, ਇਸ ਤੇ ਲੋਕ ਮਾਣ ਕਰਦੇ ਨੇ। ਕਿ ਇਹ ਸਿੱਧਰਮਈਆ ਦੀ ਤਾਂ ਗੱਲ ਛੱਡੋ, HD ਕੁਮਾਰ ਸਵਾਮੀ ਸਾਬਕਾ ਮੁੱਖ ਮੰਤਰੀ ਨੇ, ਉਹ ਵੀ ਕਹਿੰਦੇ ਕਿ ਬਈ ਹਿੰਦੀ ਰਾਸ਼ਟਰੀ ਭਾਸ਼ਾ ਸਾਡੀ ਨਹੀਂ ਹੈ। ਇਸ ਉਹਨਾਂ ਦੇ ਜਿਹੜਾ ਮੁੰਡੇ ਨੇ ਟਵੀਟ ਕੀਤਾ, ਇਹਦੇ ਵਿੱਚ ਨੁਕਸ ਕੁਛ ਵੀ ਨਹੀਂ ਹੈ। ਅਜੇ ਦੇਵਗਨ ਤੇ ਉਹਨਾਂ ਨੇ ਨਿਸ਼ਾਨਾ ਲਾਇਆ, ਹਾਲਾਂਕਿ ਉਹ ਕਹਿੰਦੇ ਕਿ ਹਾਈਪਰ ਹੈ, ਪਰ ਇਹ ਉਹਨਾਂ ਦੀ ਕੱਚੀ ਨੌਲੇਜ ਨੂੰ ਵੀ ਦਰਸਾਉਂਦਾ ਵਾ ਕਿ ਉਹਨਾਂ ਦੀ ਨੌਲੇਜ ਘੱਟ ਆ, ਉਹਨਾਂ ਨੂੰ ਪਤਾ ਨਹੀਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਵੀ ਹੈ ਕਿ ਨਹੀਂ ਹੈ। ਤੁਸੀਂ ਦੇਖੋ ਵੀ ਇੱਕ ਬਾਲੀਵੁੱਡ ਉਧਰ ਦੇ ਸਿਤਾਰੇ ਦੇ ਪਿੱਛੇ 2 ਸਾਬਕਾ ਉਹਨਾਂ ਦੇ ਮੁੱਖ ਮੰਤਰੀ ਖੜੇ। ਕਦੇ ਸਾਡੇ ਇੱਧਰ ਕੋਈ ਲੀਡਰ ਨੇ ਕਦੇ ਬਿਆਨ ਦਿੱਤਾ ਵਾ? ਕਦੇ ਪੰਜਾਬੀ ਭਾਸ਼ਾ ਲੋਕਾਂ ਨੇ ਬੋਰਡਾਂ ਤੇ ਲਿਖਣ ਤੋਂ, ਹਾਈਵੇਜ਼ ਤੇ ਲਿਖਣ ਤੋਂ, ਲੋਕਾਂ ਕਿੱਦਾਂ ਦੇ ਕਹਿੰਦੇ ਲੋਕ ਕਿ ਯਾਰ ਹਿੰਦੀ ਭਾਸ਼ਾ ਨਹੀਂ ਸਾਡੀ, ਜਿਹੜੀ ਅਦਾਲਤੀ ਭਾਸ਼ਾ ਵੀ ਬਣ ਕੇ ਮੰਗ ਹੋਈ ਹੈ ਕਿ ਉਹ ਅੰਗਰੇਜ਼ੀ ਦੇ ਵਿੱਚ ਨਹੀਂ, ਪੰਜਾਬੀ ਮਾਤ ਭਾਸ਼ਾ 'ਚ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜਾ ਬੰਦਾ ਕੋਰਟ 'ਚ ਖੜਾ ਵਾ ਉਹਨੂੰ ਕੁਛ ਨਹੀਂ ਪਤਾ ਲੱਗਦਾ ਕਿ ਵਕੀਲ ਕੀ ਕਹਿ ਰਿਹਾ, ਜੱਜ ਕੀ ਕਹਿ ਰਿਹਾ। ਤੇ ਪਰ ਇੱਥੇ ਕਦੇ ਸਾਡੇ ਐਂ ਹੋਇਆ, ਸਾਡੇ ਕਿਸੇ ਲੀਡਰ ਨੇ ਕਦੇ ਕਿਹਾ ਹੋਵੇ ਕਿ ਯਾਰ ਨਹੀਂ, ਸਾਡੀ ਪੰਜਾਬੀ ਮਾਂ ਬੋਲੀ, ਤੁਸੀਂ ਕਿਵੇਂ ਇਹਨੂੰ ਜਜ਼ਬ ਕਰ ਲਓਗੇ? ਇਹਨਾਂ 'ਚ ਮਾਦਾ ਹੀ ਹੈ ਨੀਗਾ। ਸਾਡੇ ਨਾਲ ਪ੍ਰਗਟ ਸਿੰਘ ਬੱਲ ਜੁੜੇ ਨੇ। ਰਾਜ ਜੀ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ, ਉਸ ਤੋਂ ਬਾਅਦ ਆਪਾਂ ਇਸ ਚਰਚਾ ਨੂੰ ਹੋਰ ਅੱਗੇ ਤੁਰਾਂਗੇ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਜੀ। ਕਈ ਹਜ਼ਾਰ ਸਾਲ ਪਹਿਲਾਂ ਸ਼ੇਖ ਸਾਦੀ ਕਹਿ ਗਏ ਕਿ ਕਾਨੂੰਨ ਜਿਹੜਾ ਮੱਕੜੀ ਜਾਲਾ ਹੁੰਦਾ ਜੀ, ਮਾੜਾ ਬੰਦਾ ਤੇ ਉਹਦੇ ਫਸ ਜਾਂਦਾ, ਜਿਹੜਾ ਵੱਡਾ ਉਹ ਤੋੜ ਕੇ ਆਪੇ ਲੰਘ ਜਾਂਦਾ। ਤੁਸੀਂ ਵੇਖੋ, ਅਪਰਾਧੀ ਤੇ ਰਾਜਨੀਤਿਕ ਦਾ ਰੂਪ ਇੱਕੋ ਹੀ ਹੁੰਦਾ ਜੀ। ਇੱਕ ਕਤਲ ਕਰਨ ਵਾਲਾ ਤੇ ਕਾਤਲ ਹੋ ਜਾਂਦਾ, ਤੇ ਕਈ ਹਜ਼ਾਰਾਂ ਕਤਲ ਕਰਨ ਵਾਲਾ ਰਾਜਨੀਤਿਕ ਹੋ ਜਾਂਦਾ। ਜੀ।
ਔਰੰਗਜ਼ੇਬ ਨੇ ਆਪਣੇ 3 ਭਰਾ ਕਤਲ ਕੀਤੇ, ਭੈਣ ਨੂੰ ਜੇਲ੍ਹ 'ਚ ਰੱਖਿਆ, ਉੱਥੇ ਮਰ ਗਈ, ਪਿਓ ਨੂੰ ਜੇਲ੍ਹ 'ਚ ਰੱਖਿਆ। ਇਹਨਾਂ ਦਾ ਕੋਈ ਸਕਾ ਨਹੀਂ ਹੁੰਦਾ। ਤੁਸੀਂ ਰੋਜ਼ ਵੇਖਣ ਦੇ ਕਿੰਨੇ ਰੰਗ ਬਦਲਦੇ ਰਾਜਨੀਤਿਕ। ਜੀ ਤੇ ਇਸ ਕਰਕੇ ਗੁੱਸਾ ਕਰਨ ਵਾਲੀ ਗੱਲ ਨਹੀਂ, ਇਹਨਾਂ ਏਦਾਂ ਹੀ ਕਰਨਾ। ਧੰਨਵਾਦ ਜੀ। ਜੀ ਮਿਹਰਬਾਨੀ ਠੀਕ ਹੈ ਜੀ। ਜਦੋਂ ਜਾਗਦੇ ਨਹੀਂ ਸਾਡੇ ਲੀਡਰ। ਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਸੋ- ਪ੍ਰਵੀਨ ਜੀ, ਜਿਸ ਅਜੇ ਦੇਵਗਨ ਨੇ ਜਿਹੜੇ ਸੂਬੇ 'ਚ ਬਹਿ ਕੇ ਇਹ ਗੱਲ ਆਖੀ ਆ, ਇਹ ਮਾੜਾ ਜਿਹਾ ਮੈਂ ਕਹਿੰਦਾ ਵੀ ਉੱਥੇ ਵੀ ਇਹ ਗੱਲ ਆ ਕੇ ਦੇਖੇ, ਕਿਉਂਕਿ ਮਰਾਠੀ ਦੇ ਬੜੇ ਇਸ ਗੱਲੋਂ ਹੈਗੇ ਆ ਵੀ ਭਾਈ ਸਾਡੀ ਜਿਹੜੀ ਬੋਲੀ ਆ ਜੀ ਜੀ ਵੀ ਬਿਲਕੁਲ ਉਹ ਬਿਲਕੁਲ। ਇਹੀ ਆ। ਇੱਕ ਵਾਰੀ ਮਾੜਾ ਜਿਹਾ ਉਹਨੂੰ ਵੀ ਕਹਿ ਕੇ ਦੇਖੇ ਵੀ ਨਹੀਂ ਭਾਈ, ਮਰਾਠੀ ਨਹੀਂ ਆ, ਇਹ ਤਾਂ ਹੁਣ ਮਹਾਰਾਸ਼ਟਰ ਦੇ ਵਿੱਚ ਤਾਂ ਹਿੰਦੀ ਹੋਈ ਜਿਹੜੀ ਉਹ ਕੱਲੀ ਜਿਹੜੀ ਉਹ ਬੋਲੀ ਜਾਊਗੀ। ਮੈਂ ਨਾ ਜੀ ਵੀ ਇਹਨੂੰ ਰਗੜ ਸੱਟਣਾ ਉੱਥੇ ਲੋਕਾਂ ਨੇ। ਇਹਨੂੰ ਵੀ ਹਮ, ਪਤਾ ਆ ਵੀ ਇਹ ਸਾਰਾ ਕੁਝ ਜਿਹੜਾ ਹੋਣਾ ਆ, ਪਰ ਕਿਉਂਕਿ ਚਿਮਚਾਗਿਰੀ ਦੀ ਕੋਈ ਹੱਦ ਨਹੀਂ ਹੁੰਦੀ, ਜੀ ਇਹਨਾਂ ਨੇ ਛਾਲਾਂ ਮਾਰ-ਮਾਰ ਕੇ ਵੀ ਜਿਹੜੀਆਂ ਪੈਰ ਦੇ ਤਲਵੇ ਜਿਹੜੇ ਉਹ ਚੱਟਣੇ ਹੁੰਦੇ ਆ, ਇਹੀ ਕੰਮ ਜਿਹੜੇ ਉਹ ਕਰ ਰਹੇ ਆ। ਚਾਹੇ ਉਦੋਂ ਫਾਰਮਰ ਪ੍ਰੋਟੈਸਟ ਜਿਹੜਾ ਉਹ ਦੇਖ ਲਓ, ਤੇ ਜੀ ਚਾਹੇ ਹੁਣ ਇਹ ਜਿਹੜੀ ਇਹ ਬੋਲੀ ਦੀ ਗੱਲ ਆ, ਉਸ ਨੂੰ ਜਿਹੜਾ ਉਹ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਆ ਕੇ ਉਸ ਚੀਜ਼ ਦਾ ਉੜਦਾ ਤੀਰ ਫੜਨ ਵਾਲੀ ਗੱਲ ਮੈਨੂੰ ਉਹ ਫਿਰ ਗੁਰਦਾਸ ਮਾਨ ਵਾਲੀ ਜਿਹੜੀ ਉਹ ਯਾਦ ਆ ਜਾਂਦੀ ਆ। ਜਦੋਂ ਆਪਣੀ ਨੂੰ ਛੱਡ ਕੇ ਮਾਸੀ ਨੂੰ ਅਪਣਾਉਣ ਵਾਲੀ ਜਿਹੜੀ ਗੱਲ ਲੋਕਾਂ ਨੇ ਬੜੀ ਉਸ ਦੇ ਵਿਅੰਗਮਈ ਰੂਪ ਦੇ ਵਿੱਚ ਆਖੀ ਸੀਗੀ ਵੀ ਭਾਈ ਆਪਣੀ ਮਾਂ ਨੂੰ ਸਾਂਭ ਲਓ, ਮਾਸੀ ਦਾ ਧਿਆਨ ਵੀ ਨਾਲ-ਨਾਲ ਜਿਹੜਾ ਉਹ ਰੱਖੀ ਜਾਓ, ਜੋ ਹੈਗਾ ਆ ਮਾਸੀ ਨੂੰ ਮਾਂ ਜਿਹੜੀ ਉਹ ਨਾ ਬਣਾਓ। ਉਹ ਗੱਲ ਵੱਖਰੀ ਜਿਹੜੀ ਆ ਉਹ ਹੁੰਦੀ ਆ। ਇਹਨਾਂ ਦੋਨਾਂ ਦੇ ਵਿੱਚ ਫ਼ਰਕ ਹੁੰਦਾ ਆ ਤੇ ਉਹ ਫ਼ਰਕ ਜਿਹੜਾ ਉਹ ਰਹਿਣਾ ਚਾਹੀਦਾ ਆ। ਸੋ ਆਪਾਂ ਦੇਖਿਆ ਵੀ ਉਸ ਇਹਦੇ ਕੈਨੇਡਾ ਦੇ ਉਸ ਸ਼ੋਅ ਤੋਂ ਬਾਅਦ ਦੇ ਵਿੱਚ ਗੁਰਦਾਸ ਮਾਨ ਦੀ ਕਿਸ ਤਰੀਕੇ ਦੇ ਨਾਲ ਮਿੱਟੀ ਜਿਹੜੀ ਉਹ ਪੱਟ ਹੋਈ ਸੀ। ਇੱਕ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਵੀ ਹੁਣ ਜਦੋਂ ਮਾੜਾ ਜਿਹਾ ਵੀ ਕੋਈ ਹਿੰਦੀ ਦੀ ਗੱਲ ਕਰਦਾ ਆ, ਹਿੰਦੀ ਜਦੋਂ ਬੋਲਦਾ ਆ, ਤੇ ਉਹ ਝੱਟ ਹਾਂਜੀ ਦੇਣੀ ਆਪਣੇ ਵਾਲੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਪੰਜਾਬੀ ਆ, ਉਸ ਪਾਸੇ ਵੱਲ ਨੂੰ ਉੱਲਰ ਕੇ ਬੋਲਦੇ ਆ। ਮੈਂ ਬਹੁਤ ਹਮ, ਸਾਰੀਆਂ ਜਿਹੜੀਆਂ ਇੰਟਰਵਿਊਜ਼ ਵੱਖ-ਵੱਖ ਸੂਬਿਆਂ ਦੇ ਵਿੱਚ ਦੇਖੀਆਂ, ਜਦੋਂ ਵੀ ਕੋਈ ਨੈਸ਼ਨਲ ਨਿਊਜ਼ ਖਾਸ ਕਰਕੇ ਹੁੰਦੀ ਆ, ਉਦੋਂ ਆਪਾਂ ਦੇਖਦੇ ਆ ਉੱਥੋਂ ਦੇ ਲੀਡਰ, ਚਾਹੇ ਉੱਥੋਂ ਦਾ ਧਾਰਮਿਕ ਬੰਦਾ ਆ ਜਾਂ ਉਹ ਆਮ ਲੀਡਰ ਆ ਜਾਂ ਆਮ ਲੋਕ ਆ, ਉਹ ਬੜੀ ਸੋਹਣੀ ਜਿਹੜੀ ਉਹ ਆਪਣੀ ਬੋਲੀ, ਆਪਣੀ ਭਾਸ਼ਾ ਦੇ ਵਿੱਚ ਆਪਣੇ ਵਿਚਾਰ ਜਿਹੜੇ ਉਹ ਰੱਖਣ ਦੇ ਵਿੱਚ ਰਾਜ਼ੀ ਹੁੰਦੇ ਆ। ਜੀ ਪਰ ਅਫਸੋਸ ਆਪਣੇ ਵਾਲੇ ਜਦੋਂ ਹੀ ਕੋਈ ਇਦਾਂ ਦਾ ਕੇਂਦਰ ਦਾ ਮੀਡੀਆ ਜਿਹੜਾ ਉਹ ਦੇਖਦੇ ਆ, ਉਹਦਾ ਮਾਈਕ ਜਿਹੜਾ ਉਹ ਦੇਖਦੇ ਆ, ਆਪਣੇ ਖਣੀ ਪਤਾ ਨਹੀਂ ਉਹਨਾਂ ਦੇ ਮੂੰਹੋਂ ਕਿਉਂ ਹਿੰਦੀ ਜਿਹੜੀ ਉਹ ਉੱਭਰ ਕੇ ਨਿਕਲਦੀ ਆ, ਜਦ ਕਿ ਉਹ ਆਪਣੀ ਮਨ ਦੀ ਭਾਵਨਾ ਚੱਜ ਨਾਲ ਉਹਦੇ ਵਿੱਚ ਕਹਿ ਵੀ ਨਹੀਂ ਸਕਦੇ। ਉਦੋਂ ਉਹਨਾਂ ਨੂੰ ਬੜੀ ਮੁਸ਼ਕਲ ਜਿਹੜੀ ਉਹ ਆਉਂਦੀ ਆ, ਜਿਹੜੀ ਮਨ ਦੀ ਭਾਵਨਾ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਦੱਸਣਾ। ਇਹ ਉਸ ਮੀਡੀਆ ਦਾ ਫਰਜ਼ ਹੁੰਦਾ ਆ, ਮੀਡੀਆ ਦਾ ਕੰਮ ਹੁੰਦਾ ਵੀ ਜੇ ਉਹ ਆਪਣੀ ਰੀਜਨਲ ਲੈਂਗੁਏਜ ਮਾਂ ਬੋਲੀ 'ਚ ਬੋਲ ਰਿਹਾ ਵੀ ਉਹਨੂੰ ਟਰਾਂਸਲੇਟ ਕਰਕੇ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਦੇ ਦਰਸ਼ਕ ਆ ਉਹਨਾਂ ਤੱਕ ਗੱਲ ਨੂੰ ਪਹੁੰਚਾਇਆ ਜਾਵੇ। ਹੌਲੀ-ਹੌਲੀ ਆਪਾਂ ਇਸ ਦਾ ਗਲਬਾ ਸਵੀਕਾਰ ਕਰ ਰਹੇ ਹਾਂ ਤੇ ਇਹ ਇਸੇ ਚੀਜ਼ ਨੂੰ ਜਿਹੜੇ ਹਾਕਮ ਆ ਉਹ ਚਾਹੁੰਦੇ ਆ ਵੀ ਤੁਸੀਂ ਭਾਈ ਇਸ ਗਲਬੇ ਨੂੰ ਸਵੀਕਾਰ ਕਰੋ। ਹੌਲੀ-ਹੌਲੀ ਅਸੀਂ ਤੁਹਾਨੂੰ ਹਰ ਇੱਕ ਪੱਖੋਂ ਗੁਲਾਮ ਜਿਹੜਾ ਹੈ ਉਹ ਬਣਾਉਣਾ ਹੈ ਤੇ ਫਿਰ ਆਪਣਾ ਜਿਹੜਾ ਏਜੰਡਾ ਹੈ ਉਸ ਨੂੰ ਲਾਗੂ ਕਰਾਉਣਾ ਹੈ। ਜੀ 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 ਬਿਲਕੁਲ ਬਿਲਕੁਲ। ਔਰ ਇਹ ਨਾ ਅਸਲ ਦੇ ਵਿੱਚ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਵਾ ਕਿ ਬਾਲੀਵੁੱਡ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਆ ਜਿਨ੍ਹਾਂ ਤੇ ਭਗਤੀ ਦਾ ਜਿਹੜਾ ਖੁਮਾਰ ਆ ਬਹੁਤ ਜ਼ਿਆਦਾ। ਇਹਨਾਂ ਦੇ ਵਿੱਚੋਂ ਇੱਕ ਤਾਂ ਬੀਬੀ ਆ ਜਿਹੜੀ ਕਿਸਾਨੀ ਅੰਦੋਲਨ ਤੇ ਬੋਲਦੀ ਰਹੀ, ਹੂੰ, ਔਰ ਇਹਨਾਂ ਦੇ ਤੁਸੀਂ ਨਾ ਡਬਲ ਸ਼ੇਡਸ, ਦੋਹਰੇ ਕਿਰਦਾਰ ਵੇਖੋ ਕੀ ਆ। ਉਹ ਬੀਬੀ ਪਹਿਲਾਂ ਕਹਿੰਦੀ ਰਹੀ ਕਿ ਬਈ ਇਹ ਜਿਹੜੀਆਂ ਬੀਬੀਆਂ ਵਾ ਜਿਹੜੀਆਂ ਧਰਨੇ ਤੇ ਬੈਠੀਆਂ ਵਾ ਇਹ 100-100 ਰੁਪਏ ਲੈ ਕੇ ਜਾਂਦੀਆਂ ਵਾ ਧਰਨੇ ਤੇ। ਫਿਰ ਉਹ ਮੁੱਕਰ ਗਈ। ਜਦੋਂ ਉਹਨੂੰ ਹੁਸ਼ਿਆਰਪੁਰ ਘੇਰਿਆ ਤੇ ਉਹ ਕਹਿੰਦਾ ਮੇਰੇ ਤੇ ਜਾਨਲੇਵਾ ਹਮਲਾ ਹੋਇਆ। ਹਾਲਾਂਕਿ ਲੋਕਾਂ ਨੇ ਉਹਨੂੰ ਪੁੱਛਿਆ ਹੀ ਸੀ ਵੀ ਬੀਬੀ ਤੂੰ ਦੱਸ ਵੀ 100-100 ਰੁਪਏ ਲੈ ਕੇ ਜਾਣ ਵਾਲੀ ਗੱਲ ਕਿੱਥੋਂ ਕਹੀ ਸੀ, ਪ੍ਰੂਫ ਤਾਂ ਕਰ ਉਸ ਗੱਲ ਨੂੰ। ਇਸੇ ਤਰ੍ਹਾਂ ਅਨੁਪਮ ਖੇਰ ਆ। ਅਨੁਪਮ ਖੇਰ ਨੇ ਪਿੱਛੇ ਜੇ ਇੱਕ ਫਿਲਮ ਆਈ ਸੀ ਦੀ ਕਸ਼ਮੀਰ ਫਾਈਲਸ। ਉਹ ਫਿਲਮ ਇਹ ਸੀਗੀ ਕਿ ਉਹ ਫਿਲਮ ਪੰਡਤਾਂ ਦੇ ਕਸ਼ਮੀਰੀ ਪੰਡਤਾਂ ਦੇ ਉਜਾੜੇ ਤੇ ਸੀਗੀ। ਕਿਸੇ ਵੀ ਧਰਤੀ ਤੋਂ ਕਿਸੇ ਦਾ ਉਜੜ ਜਾਣਾ, ਆਪਦੇ ਸ਼ਿਆਨੇ ਛੱਡਣੇ ਸੌਖੇ ਨਹੀਂ, ਅਸੀਂ ਇਸ ਗੱਲ ਦੇ ਨਾਲ ਮੁਤਫਿਕ ਹਾਂ। ਪਰ ਜੇਕਰ ਉਸ ਉਜਾੜੇ ਦੇ ਨਾਂ ਦੇ ਹੇਠ ਫਿਲਮ ਬਣੇ ਜਾਂ ਉਸ ਤਰਾਸਦੀ ਤੇ ਫਿਲਮ ਬਣੇ, ਉਹ ਫਿਲਮ ਬਣਨੀ ਚਾਹੀਦੀ ਹੈ। ਅਸੀਂ ਤਾਂ ਕਹਿੰਦੇ ਕਿ ਜੈਨੋਸਾਈਡ ਤੇ ਫਿਲਮਾਂ ਬਣਨੀਆਂ ਚਾਹੀਦੀਆਂ। 1984 ਸੇ ਇੱਕ ਜੈਨੋਸਾਈਡ ਤੇ ਫਿਲਮਾਂ ਬਣਨ ਔਰ ਐਸੀਆਂ ਫਿਲਮਾਂ ਬਣਨ ਕਿ ਵਰਲਡ ਨੂੰ ਪਤਾ ਲੱਗੇ ਕਿ ਹੋਇਆ ਕੀ ਸੀ। ਇਸ ਤਰ੍ਹਾਂ ਗੁਜਰਾਤ ਤੇ ਵੀ ਬਣਨੀਆਂ ਚਾਹੀਦੀਆਂ, ਬਣਨ, ਕੋਈ ਗੱਲ ਨਹੀਂ। ਪਰ ਜੇਕਰ ਉਸ ਫਿਲਮ ਦੀ ਆੜ 'ਚ ਕਿਸੇ ਫਿਰਕਾ ਵਿਸ਼ੇਸ਼ ਨੂੰ ਟਾਰਗੇਟ ਕੀਤਾ ਗਿਆ ਹੋਵੇ ਤਾਂ ਕੀ ਉਹ ਫਿਲਮ ਜਾਇਜ਼ ਆ? ਨਹੀਂ ਜਾਇਜ਼ ਕਹਾਂਗੇ ਅਸੀਂ। ਇਸੇ ਤਰ੍ਹਾਂ ਕਸ਼ਮੀਰ ਫਾਈਲਸ ਤੇ ਕੀ ਇਤਰਾਜ਼ ਆ ਲੋਕਾਂ ਨੂੰ? ਕਸ਼ਮੀਰ ਫਾਈਲਸ ਤੇ ਇਤਰਾਜ਼ ਇਹ ਹੈ ਕਿ
ਉਹ ਫਿਲਮ ਜਿਹੜੀ ਆ ਉਹ ਉਹਦੇ ਵਿੱਚ ਜੋ ਸੀਨ ਨੇ, ਜੋ ਡਾਇਲੋਗ ਨੇ, ਉਹ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ। ਇਹ ਤੇ ਇਤਰਾਜ਼ ਹੈ। ਅਨੁਪਮ ਖੇਰ ਨੇ ਉਸ ਫਿਲਮ ਦੇ ਵਿੱਚ ਰੋਲ ਵੀ ਕੀਤਾ ਤੇ ਅਨੁਪਮ ਖੇਰ ਨੇ ਉਹ ਫਿਲਮ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ। ਅਨੁਪਮ ਖੇਰ ਦੇ ਨਾਲ ਪ੍ਰਧਾਨ ਮੰਤਰੀ ਮੁਲਾਕਾਤ ਕਰਦਾ ਹੈ। ਜਿਸ ਪ੍ਰਧਾਨ ਮੰਤਰੀ ਕੋਲੇ ਮੁੱਖ ਮੰਤਰੀਆਂ ਲਈ ਸਮਾਂ ਨਹੀਂ ਗਾ। ਜਿਸ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਵਿੱਚ ਜਿਹੜੀਆਂ ਗਰੀਬ ਲੋਕਾਂ ਦੇ ਆਸ਼ਿਆਨੇ ਢਾਏ ਜਾ ਰਹੇ ਨੇ, ਹੱਟੀਆਂ ਢਾਈਆਂ ਜਾ ਰਹੀਆਂ ਨੇ। ਲੋਕ ਤਾਂ ਕਿਉਂਕਿ ਪੌੜੀ ਚੜ੍ਹਦੀ ਹੈ ਨਾ, ਇੱਕ ਦੂਜੀ ਮੰਜ਼ਿਲ ਤੇ ਜਾਣ ਲਈ ਬਾਹਰੋਂ ਚੜ੍ਹਦੀ ਹੈ, ਲੋਕ ਕਿਰਾਏ ਤੇ ਬੈਠੇ ਨੇ ਜਿਹੜੇ। ਕਈ ਪਰਿਵਾਰ, ਇੱਕ ਪਰਿਵਾਰ ਇਹ ਜਾ ਉਹਦੀ ਤੁਸੀਂ ਗੂਗਲ ਤੇ ਕੱਢ ਕੇ ਫੋਟੋ ਦੇਖਿਓ, ਉਹ ਪਰਿਵਾਰ ਦੀ ਪੌੜੀ ਸਿੱਟਤੀ ਹੈ ਜੇਸੀਬੀ ਨੇ, ਸਾਰਾ ਪਰਿਵਾਰ ਉੱਤੇ ਖੜਾ ਹੈ। ਹੂੰ, ਇੱਕ ਪਰਿਵਾਰ ਇਹ ਜਾ ਜਿਹਦਾ ਘਰ ਢਾਤਾ, ਉਹਦੇ ਘਰ 'ਚ 2 ਮਰੀਜ਼ ਸੀਗੇ। ਉਹ ਵਿਚਾਰੇ ਖੁੱਲੇ ਆਸਮਾਨ 'ਚ ਬੈਠੇ ਨੇ, ਪਰ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਲੱਗਦਾ। ਅਨੁਪਮ ਖੇਰ ਲਈ ਸਮਾਂ ਹੈਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਅਦਾਕਾਰ ਆ, ਉਹ ਕਾਹਲੇ ਰਹਿੰਦੇ ਆ ਵੀ ਕਿਸੇ ਤਰੀਕੇ ਨਾਲ ਦਰਬਾਰ 'ਚ ਜਾਣ ਤੋਂ ਕੋਈ ਕਸਰ ਨਾ ਰਹਿ ਜੇ। ਅਜੇ ਦੇਵਗਨ ਉਹਨਾਂ ਦੇ ਵਿੱਚੋਂ ਇੱਕ ਆ। ਤੁਸੀਂ ਦੇਖੋ ਇਹ ਵੀ ਇਹਦੀ ਰਾਜ ਸਭਾ ਲਈ ਜਾਂ ਕਿਸੇ ਹੋਰ ਵੱਡੇ ਅਵਾਰਡ ਲਈ ਨੋਮੀਨੇਟ ਹੋ ਜਾਣਾ ਵਾ, ਬਹੁਤ ਜਲਦੀ ਉਹ ਨੋਮੀਨੇਟ ਹੋ ਜਾਣਾ। ਲੱਗਦਾ। ਅਕਸ਼ੇ ਕੁਮਾਰ ਇਹਨਾਂ ਦੇ ਵਿੱਚੋਂ ਇੱਕ, ਇਸੇ ਕੈਟਾਗਰੀ ਦੇ ਵਿੱਚੋਂ। ਹੂੰ, ਤੇ ਰੰਜਨ ਗੋਗੋਈ ਦੀ ਤੁਹਾਨੂੰ ਮੈਂ ਮਿਸਾਲ ਦਿੰਦਾ ਵਾਂ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਹੋਏ ਆ। ਉਹਨਾਂ ਨੇ ਇੱਕ ਰਫੇਲ ਨਾਲ ਜੁੜੀ ਡੀਲ ਤੇ ਕੁਛ ਕੁ ਹੋਰ ਰਾਮ ਮੰਦਿਰ ਵਿਵਾਦ 'ਚ ਜਿਹੜਾ ਰਾਮ ਮੰਦਿਰ ਨਿਰਮਾਣ ਆ, ਉਹਦੇ 'ਚ ਫੈਸਲਾ ਦਿੱਤਾ। ਉਹ ਪਤਾ ਕਿੱਥੇ ਗਏ? ਰਾਜ ਸਭਾ ਦੇ ਵਿੱਚ। ਹੂੰ, ਨਵਾਜਿਆ ਗਿਆ ਉਹਨਾਂ ਨੂੰ। ਨਵਾਜ਼ਿਆ ਇਸੇ ਗਿਆ। ਕਰਕੇ ਇਹ ਜਿਹੜੇ ਹਿੰਦੀ ਪ੍ਰੇਮੀ ਲੋਕ ਆ ਨਾ, ਜਿਹੜੇ ਹਿੰਦੀ ਭਾਸ਼ਾ ਦਾ ਬੜਾ ਹੇਜ ਕਰਦੇ ਆ, ਇਹਨਾਂ ਨੂੰ ਜਿਹੜਾ ਵਾ ਉਹ ਕੁਝ ਅਹੁਦੇ ਦਿਖਦੇ ਆ, ਕੁਛ ਅਵਾਰਡ ਦਿਖਦੇ ਆ, ਕੁਛ ਖਾਸ ਸਹੂਲਤਾਂ ਦਿਖਦੀਆਂ, ਤਾਂ ਹੀ ਪੈਰਵਾਈ ਕਰਦੇ ਆ। ਪਰ ਅਸੀਂ ਆ ਜਿਹੜੇ, ਅਸੀਂ ਬੜੇ ਮਤਲਬ ਚੀਜ਼ਾਂ ਨੂੰ ਬਾਅਦ ਦੇ ਵਿੱਚ ਉਦੋਂ ਹੀ ਪਤਾ ਨਹੀਂ, ਜਿੱਦੇ ਕੋਈ ਗੱਲ ਨਿਕਲੀ ਉਦੋਂ ਅਸੀਂ ਤਲਵਾਰਾਂ ਵੀ ਕੱਢ ਲੈਣੀਆਂ ਵਾ, ਅਸੀਂ ਸਾਰਾ ਕੁਛ ਕਰ ਲੈਣਾ, ਸੜਕਾਂ ਵੀ ਜਾਮ ਕਰ ਦਿਆਂਗੇ। ਪਰ ਜਿਹੜਾ ਆਹ ਸਲੋ ਪੁਆਇਜ਼ਨ ਆ, ਇਹਨੂੰ ਅਸੀਂ ਰੀਡ ਕਰਨ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਹਾਂ। ਸਾਡੀ ਤਰਾਸਦੀ ਆ। ਅੱਜ ਵੇਖੋ ਵੀ ਅੱਜ ਇਸ ਪੰਜਾਬ ਦੇ ਸਕੂਲਾਂ ਦੇ ਵਿੱਚ ਹਿੰਦੀ ਮੈਂਡੇਟਰੀ ਲੈਂਗੁਏਜ ਆ। ਕਈ ਸਕੂਲਾਂ 'ਚ ਹਿੰਦੀ ਹੂੰ, ਮੈਂਡੇਟਰੀ ਆ। ਜੀ। ਗੱਲਬਾਤ ਕਰਨੀ ਹੈ, ਹਿੰਦੀ 'ਚ ਕਰਨੀ ਪੈਣੀ ਆ। ਹੂੰ, ਪੰਜਾਬੀ ਕਿੰਨਾ ਕੁ ਸੰਘਰਸ਼ ਕੀਤਾ ਅਸੀਂ। ਸਾਡੇ ਜਿਹੜੇ ਲੀਡਰ ਆ, ਜਿਹੜੇ ਕਿਸੇ ਵੀ ਇੱਕ ਲੀਡਰ ਦੀ ਮੈਨੂੰ ਇੱਕ ਟਿੱਪਣੀ ਦਿਖਾ ਦਿਓ, ਸਾਨੂੰ ਸੁਣਨ ਵਾਲੇ ਬਥੇਰੇ ਨੇ। ਅਕਾਲੀ ਦਲ ਵਾਲੇ ਵੀ ਹੋਣਗੇ, ਆਮ ਆਦਮੀ ਪਾਰਟੀ ਵਾਲੇ ਵੀ ਹੋਣਗੇ, ਕਾਂਗਰਸ ਵਾਲੇ ਵੀ ਹੋਣਗੇ। ਜਿਹੜੀ ਪਿੱਛੇ ਜੇ ਅਮਿਤ ਸ਼ਾਹ ਨੇ ਜਿਹੜੀ ਟਿੱਪਣੀ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਜੀ। ਪ੍ਰੋਗਰਾਮ ਦੀ, ਉਸ ਟਿੱਪਣੀ ਉੱਤੇ ਕਿਸੇ ਵੀ ਇੱਕ ਪੰਜਾਬੀ ਲੀਡਰ ਦੀ ਟਿੱਪਣੀ ਦਿਖਾ ਦਿਓ, ਜਿਹ ਇਹਨਾਂ ਦਾ ਪੰਜਾਬੀ ਭਾਸ਼ਾ, ਪੰਜਾਬੀ ਮਾਂ ਬੋਲੀ ਪ੍ਰਤੀ ਪ੍ਰੇਮ ਝਲਕ ਪਵੇ। ਜੀ। ਹੂੰ, ਜੀ, ਜੀ। ਸੋ ਇਹ ਦੇਖੋ ਕਿੱਡੀ ਮਾੜੀ ਗੱਲ ਹੈ, ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਦੇ ਜਿਹੜੇ 2 ਸਾਬਕਾ ਮੁੱਖ ਮੰਤਰੀ, ਉਸ ਆਪਣੇ ਜਿਹੜਾ ਸਟਾਰ ਆ ਉੱਥੋਂ ਦਾ, ਉੱਥੋਂ ਦੀ ਜਿਹੜੀ ਇੰਡਸਟਰੀ, ਉਹਦਾ ਜਿਹੜਾ ਸਟਾਰ ਆ, ਉਸ ਦੇ ਪਿੱਛੇ ਜੀ। ਜਿਹੜੇ ਉਹ ਆ ਗਏ। ਸੋ ਇਹ ਇੱਕ ਬੜੀ ਚਿੰਤਾ ਵਾਲੀ ਜਿਹੜੀ ਉਹ ਵਿਸ਼ਾ ਇਸ ਲਈ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਲੋ ਪੋਇਜ਼ਨ ਦੀ ਤੁਸੀਂ ਗੱਲ ਕੀਤੀ ਆ। ਪਹਿਲੋਂ ਤਾਂ ਇੱਕ ਆ ਵੀ ਪਛਾਣੀ ਨਹੀਂ ਜਾਂਦੀ। ਜਦੋਂ ਪਛਾਣ ਹੋ ਜਾਂਦੀ ਆ ਤੇ ਉਦੋਂ ਤੱਕ ਜ਼ਹਿਰ ਇੰਨਾ ਕੁ ਸਰੀਰ ਦੇ ਵਿੱਚ ਫੈਲ ਚੁੱਕਾ ਹੁੰਦਾ ਵੀ ਫਿਰ ਉਸਦਾ ਇਲਾਜ ਕਰਨਾ ਬੜਾ ਔਖਾ ਹੋ ਜਾਂਦਾ। ਪਰ ਡੁੱਲੇ ਬੇਰਾਂ ਦਾ ਵਿਗੜਿਆ ਕੁਛ ਨਹੀਂ ਹੁੰਦਾ। ਡੁੱਲੇ ਹੂੰ। ਬੇਰਾਂ ਨੂੰ ਇਕੱਠੇ ਕਰੋ, ਧੋ ਕੇ ਤੇ ਫਿਰ ਖਾਓ। ਉਹਦੇ ਵਿੱਚ ਕੋਈ ਜਿਹੜਾ ਉਹ ਫ਼ਰਕ ਨਹੀਂ ਪੈਂਦਾ। ਸੋ ਜੀ। ਆਪਾਂ ਜੇ ਹੁਣ ਵੀ ਸਮਝ ਜਾਈਏ, ਹੁਣ ਵੀ ਸੰਭਲ ਜਾਈਏ, ਤਾਂ ਉਹਦੇ ਵਿੱਚ ਦੇਰੀ ਜਿਹੜੀ ਉਹ ਕੋਈ ਨਹੀਂ ਆ। ਪਰ ਪ੍ਰੋਬਲਮ ਪ੍ਰਵੀਨ ਜੀ ਆਪਣੀ ਜਿਹੜੀ ਉਹ ਆ ਜਾਂਦੀ ਆ, ਅ, ਇੰਨਾ ਕੁ ਜ਼ਿਆਦਾ ਕੂੜ ਪ੍ਰਚਾਰ ਮਾਂ ਬੋਲੀਆਂ ਦੇ ਖਿਲਾਫ ਹੋ ਰਿਹਾ ਆ। ਖਾਸ ਕਰਕੇ ਜੇ ਆਪਾਂ ਆਪਣੀ ਪੰਜਾਬੀ ਦੀ ਬਾਰੇ ਗੱਲ ਕਰੀਏ, ਜੀ। ਪੰਜਾਬੀ ਬੋਲਣ ਵਾਲਾ, ਪੰਜਾਬੀ 'ਚ ਗੱਲਾਂ ਕਰਨ ਵਾਲੇ ਲੋਕਾਂ ਨੂੰ ਅਨਪੜ੍ਹ, ਨਾ ਪੜ੍ਹਿਆ ਲਿਖਿਆ, ਨਾ ਸਮਝ ਵਾਲਾ, ਏਦਾਂ ਦੇ ਹੂੰ। ਲਫ਼ਜ਼ਾਂ ਦੇ ਨਾਲ ਜਿਹੜਾ ਉਹ ਨਵਾਜਿਆ ਜਾਂਦਾ ਆ। ਜਿਹੜਾ ਕੋਈ ਹਿੰਦੀ 'ਚ ਗੱਲ ਕਰੇ, ਅੰਗਰੇਜ਼ੀ 'ਚ ਗੱਲ ਕਰੇ, ਉਹਨੂੰ ਬਹੁਤ ਪੜ੍ਹਿਆ ਲਿਖਿਆ ਤੇ ਬੜਾ ਜਾਣਕਾਰ ਜਿਹੜਾ ਆ ਉਹ ਮੰਨਿਆ ਜਾਂਦਾ ਆ। ਪਰ ਇਹ ਵੀ ਬੜੇ ਭਰਮ ਭੁਲੇਖੇ ਲੋਕਾਂ ਦੇ ਕਈ ਥਾਵਾਂ ਦੇ ਉੱਤੇ ਨਿਕਲੇ ਆ। ਪਰ ਮਾਨਸਿਕ ਤੌਰ ਦੇ ਉੱਤੇ ਹਿੰਦੀ ਦੀ ਗੁਲਾਮੀ ਅਧੀਨ ਆਪਾਂ ਇੰਨਾ ਕੁ ਜ਼ਿਆਦਾ ਜਿਹੜਾ ਉਹ ਆ ਚੁੱਕੇ ਆ ਵੀ ਕਹਿ ਕੇ, ਨਾ ਕਹਿ ਕੇ, ਇਹ ਸਾਰੀਆਂ ਚੀਜ਼ਾਂ ਇਸ ਟਾਈਮ ਇੱਕ ਰਿਐਲਿਟੀ ਜਿਹੜੀਆਂ ਬਣਦੀਆਂ ਜਾ ਰਹੀਆਂ। ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਲੋਕਾਂ ਦੇ ਘਰਾਂ ਤੱਕ, ਸੋਫਿਆਂ ਤੱਕ ਜਿਹੜੀ ਆ ਉਹ ਹਿੰਦੀ ਪਹੁੰਚ ਚੁੱਕੀ ਆ। ਆਪਣੇ ਨਿਆਣਿਆਂ ਦੇ ਨਾਲ ਗੱਲ ਕਰਨ ਦੇ ਲਈ ਮਾਵਾਂ ਕੀ, ਪੇ ਕੀ, ਸਾਰੇ ਜਾਣੇ ਉਹ ਹਿੰਦੀ ਦੇ ਵਿੱਚ ਗੱਲ ਜਿਹੜੀ ਉਹ ਕਰ ਰਹੇ ਆ। ਖਾਸ ਕਰਕੇ ਸ਼ਹਿਰੀ ਤਬਕਾ ਜਿਹੜਾ ਉਹ ਹੈਗਾ ਆ। ਹੁਣ ਤਾਂ ਇਹ ਵੀ ਗੱਲ ਪ੍ਰਵੀਨ ਜੀ ਕਹਿਣੀ ਝੂਠੀ ਨਹੀਂ ਆ ਵੀ ਪਿੰਡਾਂ ਵਾਲੇ ਲੋਕ ਵੀ ਨਿਆਣੇ ਆਪਣੇ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਵਿੱਚ ਹੀ ਪਾਉਣਾ ਜਿਹੜਾ ਉਹ ਪਸੰਦ ਕਰਦੇ ਆ ਵੀ ਸ਼ਾਇਦ ਉਸ ਦੇ ਵਿੱਚ ਪੜ੍ਹਾਈ
ਜ਼ਿਆਦਾ ਵਧੀਆ ਹੋ ਕੇ ਤੇ ਉਹਨਾਂ ਨੂੰ ਤਰੱਕੀ ਦਾ ਰਾਹ ਜਿਹੜਾ ਆ ਉਹ ਮਿਲੂਗਾ। ਉਹ 'ਚ ਕੋਈ ਮਾੜੀ ਗੱਲ ਨਹੀਂ ਆ, ਨਵੀਆਂ ਭਾਸ਼ਾਵਾਂ, ਹੋਰ ਬੋਲੀਆਂ, ਹੋਰ ਭਾਸ਼ਾਵਾਂ ਸਿੱਖਣੀਆਂ। ਗੱਲ ਇਹ ਹੈਗੀ ਆ ਵੀ ਕੋਈ ਹੋਰ ਭਾਸ਼ਾ ਆ ਕੇ ਤੁਹਾਡੀ ਮਾਂ ਬੋਲੀ ਦੇ ਉੱਤੇ ਕਾਬਜ਼ ਹੋਣ ਨੂੰ ਫਿਰੇ, ਉੱਥੇ ਜੀ। ਪ੍ਰੋਬਲਮ ਸਾਨੂੰ ਉਸ ਚੀਜ਼ ਦੇ ਨਾਲ ਆ। ਬਿਲਕੁਲ, ਬਿਲਕੁਲ। ਜਿਹੜੇ ਲੋਕ ਸਾਹਿਤ ਦੇ ਨਾਲ ਜੁੜੇ ਹੋਏ ਨੇ ਨਾ, ਉਹਨਾਂ ਨੂੰ ਬਾਬਾ ਨਜ਼ਮੀ ਜਿਹੜੇ ਆ ਪਾਕਿਸਤਾਨ ਦੇ ਸ਼ਾਇਰ ਹੋਏ ਨੇ ਔਰ ਬੜੇ ਮਹਾਨ ਸ਼ਾਇਰ ਹੋਏ ਨੇ। ਉਹਨਾਂ ਨੇ ਕਿਰਤੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ, ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਉਹਨਾਂ ਨੇ। ਉਹਨਾਂ ਨੇ ਬੜੀ ਇੱਕ ਸੋਹਣਾ ਤੰਜ਼ ਕੱਸਿਆ। ਜਿਹੜੇ ਖਾਸ ਕਰਕੇ ਦੂਜੀਆਂ, ਅਸੀਂ ਨਹੀਂ ਕਹਿੰਦੇ ਸਿੱਖਣਾ ਕੁਛ ਵੀ ਗਲਤ ਨਹੀਂ ਹੈ, ਫਰੈਂਚ ਸਿੱਖੋ, ਇੰਗਲਿਸ਼ ਸਿੱਖੋ, ਹਿੰਦੀ ਸਿੱਖੋ, ਸਿੱਖਣਾ ਤਾਂ ਕੁਛ ਗਲਤ ਨਹੀਂ ਹੈ, ਸਪੈਨਿਸ਼ ਸਿੱਖੋ। ਬਹੁਤ ਸਾਰੀਆਂ ਭਾਸ਼ਾਵਾਂ ਜੇਕਰ ਤੁਸੀਂ ਬਹੁਤ ਭਾਸ਼ਾਵੀਂ ਸਮਝ ਸਕਦੇ ਹੋ ਤਾਂ ਇਹਦੇ 'ਚ ਅੱਜ-ਕੱਲ੍ਹ ਰੁਜ਼ਗਾਰ ਆ। ਟੂਰਿਸਟ ਜੀ, ਗਾਈਡ ਬਣ ਸਕਦੇ ਹੋ ਤੁਸੀਂ, ਦੂਜੇ ਦੇਸ਼ 'ਚ ਜਾ ਕੇ ਤੁਹਾਨੂੰ ਰੁਜ਼ਗਾਰ ਪ੍ਰਾਪਤ ਕਰਨਾ ਸੌਖਾ ਵਾ। ਸੋ ਇਹ ਚੀਜ਼ਾਂ ਵਾ, ਪਰ ਰੌਲਾ ਇਹ ਹੈ ਕਿ ਆਪਣੀ ਮਾਂ ਬੋਲੀ ਕਿਉਂ ਛੱਡਦੇ ਹੋ? ਸਾਡਾ ਸ਼ੋਅ ਦਾ ਮੰਤਵ ਇਹ ਨਹੀਂ ਹੈ ਕਿ ਅਜੇ ਦੇਵਗਨ ਜਾਂ ਕਿੱਚਾ ਸੰਦੀਪ ਭਿੜ ਪਏ ਆ। ਅਸੀਂ ਕਹਿੰਦੇ ਹਾਂ ਕਿ ਇਹਦੇ ਜ਼ਰੀਏ ਕੋਈ ਠਮਰਾ ਹੀ ਮਾਰ ਦੇਈਏ, ਜਿਹੜੇ ਬੰਦੇ ਦੂਜੀਆਂ ਹਿੰਦੀ ਸਿੱਖਣ ਨੂੰ ਕਾਹਲੇ ਨੇ, ਜਿਹਦੇ ਜ਼ਰੀਏ ਪੋਲੀਟੀਕਲ ਤਨਜ਼ੀਮਾਂ ਦੇ ਜੋ ਮਨਸੂਬੇ ਨੇ ਔਰ ਜਿਹੜੇ ਕਿ ਪਾਕ ਨਹੀਂ ਹੈ। ਇੱਕ ਤਾਂ ਮਨਸੂਬਾ ਪਾਕ ਹੁੰਦਾ ਹੈ, ਇੱਕ ਮਨਸੂਬਾ ਸਾਜ਼ਿਸ਼ੀ ਹੁੰਦਾ ਹੈ। ਸਾਜ਼ਿਸ਼ੀ ਮਨਸੂਬੇ ਤੇ ਪਾਕ ਮਨਸੂਬੇ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਬਾਬਾ ਨਜ਼ਮੀ ਦੀਆਂ ਸਤਰਾਂ ਲਾਂਘੇ ਸਾਡੇ ਨਾਲ ਜਸਪਾਲ ਸਿੰਘ ਜੀ ਜੁੜੇ ਨੇ, ਸੁਣਦੇ ਆ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜਸਪਾਲ ਜੀ, ਤੁਸੀਂ ਆਨ ਏਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ, ਆਪਾਂ ਜਿਹੜੀ ਹੁਣ ਇਹ ਮਤਲਬ ਬੋਲੀ ਦੀ ਗੱਲ ਹੈ, ਮਾਂ ਬੋਲੀ ਦੀ ਗੱਲ ਹੈ, ਤੇ ਮਤਲਬ ਉਹਦੇ 'ਚ ਜਿਹੜੇ ਸਾਡੇ ਲੋਕ ਨੇ, ਜਿਵੇਂ ਆਪਾਂ ਮਾਂ ਬੋਲੀ ਹੋ ਗਈ ਜਾਂ ਮਾਂ-ਬਾਪ ਹੋ ਗਏ, ਤੇ ਮਤਲਬ ਸਾਡੇ ਲੋਕ ਇਹ ਚੀਜ਼ ਦੇ ਵਿੱਚ, ਜਿਵੇਂ ਮਾਂ-ਬਾਪ ਦੇ ਵੀ ਅਸੀਂ ਆਸਾਨ ਭੁੱਲਣ ਲੱਗੇ। 1 ਮਿੰਟ ਲਾਉਂਦੇ ਆ ਤੇ ਸਾਨੂੰ ਜਦੋਂ ਮਤਲਬ ਹੁੰਦਾ ਵੀ ਸਾਡੀ ਲੋੜ ਨਹੀਂ ਹੁਣ ਇਹਨਾਂ ਦੀ, ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ, ਤਾਂ ਅਸੀਂ ਛੱਡ ਜਾਂਦੇ ਹਾਂ ਉਹਨਾਂ ਨੂੰ। ਤੇ ਇਹੀ ਚੀਜ਼ ਸਾਡੇ ਲੋਕ ਮਾਂ ਬੋਲੀ ਨਾਲ ਵੀ ਇਹੀ ਕੁਛ ਕਰਦੇ ਹਾਂ ਅਸੀਂ। ਜਦੋਂ ਦਿਸਦਾ ਵੀ ਸਾਡਾ ਰੋਟੀ ਪਾਣੀ ਇਹ ਤੋਂ ਬਿਨਾਂ ਚੱਲ ਸਕਦਾ ਜੀ, ਤੇ ਅਸੀਂ ਉਹਨੂੰ ਛੱਡਣ ਲੱਗੇ 1 ਮਿੰਟ ਲਾਉਂਦੇ ਹਾਂ ਤੇ ਦੂਜੀ ਭਾਸ਼ਾ ਨੂੰ ਮਤਲਬ ਅਪਣਾ ਲਿਆ ਤੇ ਮਤਲਬ ਉਹਨੂੰ ਛੱਡਤਾ। ਤੇ ਇਹ ਇੱਕ ਕਰੈਕਟਰ ਬਣ ਗਿਆ ਮਤਲਬ ਮਜੋਰਟੀ ਲੋਕਾਂ ਦਾ। ਤੇ ਤੁਸੀਂ ਆਲੇ ਦੁਆਲੇ ਦੇਖੋ, ਆਪਣੇ ਘਰਾਂ 'ਚ ਵੀ ਇਹ ਕੁਛ ਹੋ ਰਿਹਾ ਤੇ ਬਾਹਰ ਵੀ ਅਸੀਂ ਇਹੀ ਕੁਛ ਕਰਦੇ ਹਾਂ। ਇਹਨਾਂ ਲੋਕਾਂ ਨੂੰ ਆਪਾਂ ਕਿਰਤਕਣ ਕਹਿ ਸਕਦੇ ਹਾਂ। ਤੇ ਇਹਦਾ ਕੋਈ ਇਲਾਜ ਮਤਲਬ ਇਹ ਤਾਂ ਆਪਣੇ ਆਪ ਹੀ ਹੈ, ਜੇ ਸ਼ਰਮ ਆਵੇ ਬੰਦੇ ਨੂੰ ਵੀ ਅਸੀਂ ਮਾਂ ਬਾਪ ਨੂੰ ਛੱਡੀਏ, ਨਾ ਅਸੀਂ ਮਾਂ ਬੋਲੀ ਨੂੰ ਛੱਡੀਏ। ਤੇ ਇਹਨਾਂ ਲੋਕਾਂ ਨੂੰ ਆਪਾਂ ਫਿਰ ਮਤਲਬ ਜਿਵੇਂ ਕਹਿੰਦੇ ਵੀ ਇਹੋ ਜਿਹਾ ਦਾ ਮੂੰਹ ਦੇਖਣਾ ਵੀ ਮਾੜਾ ਜੀ, ਇਹ ਆਪਾਂ ਸਮਝ ਸਕਦੇ ਹਾਂ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਜਸਪਾਲ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਬਾਬਾ ਨਜ਼ਮੀ ਦੀ ਆਪਾਂ ਗੱਲ ਕੀਤੀ ਸੀ ਰਾਜ ਜੀ। ਬਾਬਾ ਨਜ਼ਮੀ ਦੀ ਇੱਕ ਕਵਿਤਾ ਹੈ, ਵਾਰਸ ਬੁੱਲੇ ਵਰਗੇ ਬੈਠੇ ਹੰਸ ਵਸਾਰ ਪੰਜਾਬੀ ਨੇ। ਉਹ ਕਹਿੰਦੇ ਨੇ, ਕੰਡ ਕਦੇ ਨਾ ਲੱਗੇ ਰੱਬਾ ਵਿੱਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖਿਦਮਤਗਾਰ ਪੰਜਾਬੀ। ਖਵਾਜਾ ਫਰੀਦ, ਮੁਹੰਮਦ ਵਾਰਿਸ਼, ਨਾਨਕ, ਬੁੱਲਾ, ਬਾਹੂ ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾਹ ਘੁੱਟਦਾ ਏ, ਬਾਬਾ ਨਜ਼ਮੀ ਦੇ ਫਤਵਾ, ਉਹ ਗੱਦਾਰ ਪੰਜਾਬੀ ਨੇ। ਜਿਹੜੇ ਆਪਣੀ ਮਾਂ ਬੋਲੀ ਨਹੀਂ ਨਾ ਬੋਲ ਸਕਦੇ, ਜਿਨ੍ਹਾਂ ਦਾ ਸਾਹ ਘੁੱਟਦਾ, ਜਿਨ੍ਹਾਂ ਨੂੰ ਐਂ ਲੱਗਦਾ ਕੋਈ ਪੇਂਡੂ ਨਾ ਕਹਿ ਦੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਸ਼ਾਇਦ ਸਟੈਂਡਰਡ ਲੋ ਨਾ ਹੋ ਜੇ। ਇਹ ਸਾਡੇ ਤੇ ਉੱਥੇ ਹੀ ਫਰਕ ਆ। ਸਿੱਧਰ ਮਈਆ, HD ਕੁਮਾਰ ਸੁਆਮੀ, ਕਿੱਚਾ ਸੰਦੀਪ, ਉਹ ਚੀਜ਼ ਤੇ ਮਾਣ ਮਹਿਸੂਸ ਕਰਦੇ ਨੇ, ਅਸੀਂ ਜਿਨ੍ਹਾਂ ਤੇ ਸੰਗ ਮਹਿਸੂਸ ਕਰਦੇ ਹਾਂ। ਜੀ ਜੀ, ਬਿਲਕੁਲ। ਸੋ ਮਾਣ ਕਰੋ ਆਪਣੀਆਂ ਮਾਂ ਬੋਲੀ ਦੇ ਉੱਤੇ, ਜਿਹੜਾ ਉਹ ਮਾਣ ਕਰੋ, ਤੇ ਇੱਦਾਂ ਦੇ ਹੋ ਰਹੇ ਮਾਂ ਬੋਲੀਆਂ ਦੇ ਉੱਤੇ ਹਮਲੇ ਦੇ ਖਿਲਾਫ ਡਟ ਕੇ ਜਿਹੜਾ ਉਹ ਪਹਿਰਾ ਦੇਣ ਦੀ ਜ਼ਰੂਰਤ ਆ। ਡਟ ਕੇ ਖੜੋ, ਚਾਹੇ ਉਹ ਆਮ ਬੰਦਾ ਆ ਤੇ ਚਾਹੇ ਕੋਈ ਸਿਆਸਤਦਾਨ ਆ। ਜੇ ਨਹੀਂ ਉਹ ਕਰਦੇ ਤੇ ਉਹਨਾਂ ਉੱਤੇ ਦਬਾਅ ਜਿਹੜਾ ਉਹ ਪਾਓ ਵੀ ਇਹ ਚੀਜ਼ ਸਾਨੂੰ ਸਵੀਕਾਰ ਨਹੀਂ ਹੈਗੀ, ਤੁਸੀਂ ਇੱਦਾਂ ਜਿਹੜਾ ਉਹ ਨਹੀਂ ਕਰ ਸਕਦੇ। ਸੋ ਹਿੰਦੀ ਸਿੱਖੋ, ਜ਼ਰੂਰ ਸਿੱਖੋ, ਕੋਈ ਉਸ ਦੇ ਵਿੱਚ ਹਰਜ ਨਹੀਂ ਆ। ਕਿਸੇ ਬੋਲੀ ਨੂੰ, ਕਿਸੇ ਭਾਸ਼ਾ ਨੂੰ ਨਫ਼ਰਤ ਨਹੀਂ ਕਰਨੀ, ਪਰ ਇਹ ਆ ਵੀ ਸਾਨੂੰ ਜਿੱਦਾਂ ਮੈਂ ਪਹਿਲਾਂ ਗੱਲ ਆਖੀ ਵੀ ਮਾਂ ਬੋਲੀ ਦੇ ਉੱਤੇ ਕਿਸੇ ਹੋਰ ਬੋਲੀ, ਕਿਸੇ ਭਾਸ਼ਾ ਨੂੰ ਲਾਉਣ ਦੀ ਕੋਸ਼ਿਸ਼ ਕਰੋਗੇ ਤੇ ਲੋਕਾਂ ਦੇ ਮਨਾਂ ਵਿੱਚ ਬਦੋ-ਬਦੀ ਉਸ ਚੀਜ਼ ਦੇ ਪ੍ਰਤੀ ਜਿਹੜੀ ਉਹ ਨਫ਼ਰਤ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਆ। ਇਹੀ ਜਿਹੜਾ ਇਸ ਟਾਈਮ ਸਿਲਸਿਲਾ ਆ ਉਹ ਤੁਰਿਆ ਆ। ਜਿਹੜੇ ਬਹੁਤ ਸਾਰੇ ਲੋਕ ਹਿੰਦੀ ਮਾਂ ਬੋਲੀ, ਹਿੰਦੀ ਮਾਂ ਭਾਸ਼ਾ, ਮੈਂ ਗਰੰਟੀ ਨਾਲ ਕਹਿੰਦਾ ਆ ਪ੍ਰਵੀਨ ਜੀ ਵੀ ਅਜੇ ਦੇਵਗਨ ਆਪਣੇ ਘਰੇ ਵੀ ਹਿੰਦੀ ਨਹੀਂ ਬੋਲਦਾ ਹੋਣਾ, ਇਹ ਵੀ ਆਪਣੇ ਨਿਆਣਿਆਂ ਨਾਲ ਅੰਗਰੇਜ਼ੀ 'ਚ ਗੱਲ ਕਰਦਾ ਹੋਣਾ। ਨਹੀਂ ਬੋਲਦਾ ਹੋਣਾ, ਬਿਲਕੁਲ ਇਹ ਸਹੀ। ਟਵਿੱਟਰ ਦੇ ਉੱਤੇ ਇਹ ਜਿਹੜੀ ਸੱਤਾ ਦੀ ਪ੍ਰਾਪਤੀ ਲਈ ਕੁਛ
ਵਿਸ਼ੇਸ਼ ਚੀਜ਼ਾਂ ਲੈਣ ਦੇ ਲਈ ਇਦਾਂ ਦੇ ਜਿਹੜੇ ਭੌਂਕੜ ਬਣ ਜਾਂਦੇ ਨੇ ਤੇ ਜਦੋਂ ਇਦਾਂ ਬੋਲਦੇ ਨੇ ਤੇ ਫਿਰ ਉਹਨਾਂ ਨੂੰ ਕੁਛ ਨਾ ਕੁਛ ਮਿਲ ਜਾਂਦਾ ਆ ਤੇ ਓਨੇ ਕੁ ਦੇ ਵਿੱਚ ਉਹ ਖੁਸ਼ ਹੋ ਜਾਂਦੇ ਆ। ਇਹ ਬਹੁਤੇ ਲੋਕ ਜਿਹੜੀ ਇਸ ਦੀ ਗੱਲਾਂ ਕਰ ਰਹੇ ਆ ਉਹ ਆਪਣੇ ਘਰਾਂ ਤੱਕ ਵੀ ਆਪਣੇ ਸਾਰਿਆਂ ਦੇ ਨਾਲ ਵੀ ਉਦਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਉਹ ਨਹੀਂ ਬੋਲਦੇ ਹੋਣੇ। ਸੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਮੋਦੀ ਤੇ ਸ਼ਾਹ ਦੀ ਜਿਹੜੀ ਇਹ ਜੋੜੀ ਆ ਜੋ ਇਹ ਇਸ ਟਾਈਮ ਗਲਬਾ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਵੱਖ-ਵੱਖ ਜ਼ਰੀਏ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਉਹਨਾਂ ਦੀਆਂ ਚਾਲਾਂ ਨੂੰ ਜਿਹੜਾ ਉਹ ਪਛਾਣੀਏ ਤੇ ਜਿਹੜੀ ਵਿਭਿੰਨਤਾ ਭਾਰਤ ਵਿੱਚ ਹੈਗੀ ਆ ਜੇ ਚਾਹੁੰਦੇ ਆ ਵੀ ਇਦਾਂ ਦਾ ਜਿਹੜਾ ਉਹ ਰਵੇ ਤਾਂ ਭਾਈ ਇਹਨਾਂ ਦਾ ਕੁਛ ਤੁਹਾਨੂੰ ਕਰਨਾ ਪੈਣਾ, ਇਹਨਾਂ ਦਾ ਦੇਖਣਾ ਪੈਣਾ, ਇਹਨਾਂ ਨੂੰ ਸ਼ੀਸ਼ਾ ਉਹ ਦਿਖਾਉਣਾ ਪੈਣਾ, ਨਹੀਂ ਤਾਂ ਜਿੱਦਾਂ ਇੱਕ ਕਾਲਰ ਕਹਿ ਕੇ ਗਏ ਸੀਗੇ ਵੀ ਇਹਦੇ ਟੋਟੇ-ਟੋਟੇ ਜਿਹੜਾ ਉਹ ਕਰਵਾਉਣਗੇ। ਸੋ ਪਤਾ ਨਹੀਂ ਕਿੱਥੇ ਜਾ ਕੇ ਇਹ ਗੱਲ ਰੁਕਣੀ ਆ, ਪਰ ਇਹ ਆ ਵੀ ਹੋਕਾ ਦਿੰਦੇ ਰਹੋ, ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਰਹੋ। ਤੇ ਆਪਾਂ ਲਈਏ ਜੀ ਹੁਣ ਪ੍ਰਵੀਨ ਜੀ ਇਜਾਜ਼ਤ। ਜੀ ਬਿਲਕੁਲ। ਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।